ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਸੰਘਰਸ਼ਾਂ ਦੇ ਵਿੱਚ ਡਟ ਕੇ ਹਿੱਸਾ ਲੈਣ ਵਾਲੇ ਪੰਜਾਬੀਅਤ ਦੇ ਹੱਕ ਦੇ ਵਿੱਚ ਖੜਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀਆਂ ਕੀ ਅਹਿਮ ਖਬਰਾਂ ਤੋਂ ਤੇ ਲੁਧਿਆਣਾ ਜ਼ਿਮਨੀ ਚੋਣ ਤੋਂ ਗੱਲ ਕਰੀਏ ਆਪਾਂ ਸ਼ੁਰੂ। ਜ਼ਿਮਨੀ ਚੋਣ ਦੇ ਵਿੱਚ ਕਹਿੰਦੇ ਚੋਣ ਪ੍ਰਚਾਰ ਤਾਂ ਬੰਦ ਹੋ ਗਿਆ ਪਰ ਅੰਦਰ ਖਾਤੇ ਜਿਹੜਾ ਚੋਣ ਪ੍ਰਚਾਰ ਹੈ ਉਹ ਜਾਰੀ ਹੈ। ਤੇ ਅੰਦਰ ਖਾਤੇ ਕਿਹਨਾਂ ਦਾ ਜਾਰੀ ਹੁੰਦਾ ਇਹ ਕੋਈ ਮੇਰੇ ਖਿਆਲ ਚ ਤਾਂ ਭੁਲੇਖਾ ਨਹੀਂ ਰਹਿਣਾ ਚਾਹੀਦਾ ਪੰਜਾਬੀਆਂ ਨੂੰ ਤਾਂ ਖਾਸ ਕਰਕੇ। ਪ੍ਰਵੀਨ ਜੀ, ਕੱਲ 5 ਵਜੇ ਭਾਰਤੀ ਸਮੇਂ ਅਨੁਸਾਰ ਚੋਣ ਪ੍ਰਚਾਰ ਖਤਮ ਹੋ ਗਿਆ ਜੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ 5 ਵਜੇ ਤੋਂ ਬਾਅਦ ਬਾਹਰੀ ਲੋਕ ਮਤਲਬ ਜਿਹੜੇ ਉੱਥੋਂ ਦੇ ਵੋਟਰ ਨਹੀਂ ਹੈਗੇ ਲੁਧਿਆਣਾ ਪੱਛਮੀ ਦੇ, ਉਹਨਾਂ ਨੂੰ ਹਲਕਾ ਛੱਡਣ ਦੀ ਹਦਾਇਤ ਹੁੰਦੀ ਹੈ। ਖਾਸ ਕਰ ਪਾਰਟੀਆਂ ਦੇ ਲੀਡਰ ਵਗੈਰਾ, ਅਹੁਦੇਦਾਰ, ਵਰਕਰ ਹੈ ਨਾ, ਕਿ ਉਹ ਇਸ ਹਲਕੇ 'ਚ ਨਾ ਵਿਚਰਨ ਜੀ। ਤੇ ਪਰ ਜਿਨ੍ਹਾਂ ਨੇ ਬੀਜ ਬੂਜ ਖਰੀਦਣਾ ਹੁੰਦਾ ਉਹ ਤਾਂ ਫਿਰਦੇ ਰਹਿੰਦੇ ਆ, ਫਿਰ ਉਹ ਥੋੜਾ ਪਿੱਛੇ ਹਟਦੇ ਆ। ਸੋ ਬੀਜ ਕਾਂਡ ਸਾਰਿਆਂ ਨੂੰ ਚੇਤੇ ਹੀ ਹੈ ਬਿਲਕੁਲ ਜੀ। ਠੀਕ ਹੈ, ਇਸ ਲਈ ਉਹ ਸਾਰੀ ਪਹੁੰਚ ਅਪਰੋਚ ਉਸੇ ਤਰ੍ਹਾਂ ਰਹਿੰਦੀ ਹੈ। ਪਰ ਕੱਲ ਆਖਰੀ ਦਿਨ ਜਿਵੇਂ ਕਾਂਗਰਸ ਵੱਲੋਂ ਰੋਡ ਸ਼ੋਅ ਕੱਢਿਆ ਗਿਆ, ਠੀਕ ਹੈ, ਉਹ 'ਚ ਸਥਾਨਕ ਲੀਡਰ ਸੀ, ਉੱਥੇ ਵੀ ਉਹਨਾਂ ਦੀ ਉਹ ਧਿਰ ਨਾਲ ਨਜ਼ਰ ਨਹੀਂ ਆਉਂਦੀ, ਉੱਥੇ ਵੀ ਉਹਨਾਂ 'ਚ ਏਕਾ ਨਹੀਂ ਹੈਗਾ। ਜਿਹੜੀ ਵੱਡੀ ਹਾਈ ਕਮਾਂਡ ਪੰਜਾਬ ਦੀ ਆ ਉਹਨਾਂ ਦੀ ਹੈ ਨਾ ਜੀ। ਤੇ ਇੱਧਰ ਦੂਸਰੇ ਪਾਸੇ ਕੱਲ ਅਮਨ ਅਰੋੜਾ ਦੇ ਨਾਲ ਹੈ ਨਾ ਸੰਜੀਵ ਅਰੋੜਾ ਤੇ ਸਭ ਤੋਂ ਮੂਹਰੇ ਫਿਰ ਉਹਨਾਂ ਦੋਵਾਂ ਨੂੰ ਪਿੱਛੇ ਕਰਕੇ ਮੂਹਰੇ ਗੱਡੀ 'ਚ ਓਪਨ ਜੀਪ ਦੇ ਵਿੱਚ ਸਿਰ ਬਾਹਰ ਕੱਢ ਕੇ ਮਨੀਸ਼ ਸਿਸੋਦੀਆ ਰੋਡ ਸ਼ੋਅ ਕੱਢ ਰਹੇ ਸੀ। ਠੀਕ ਹੈ, ਮਤਲਬ ਭਗਵੰਤ ਮਾਨ ਪਿਛਲੇ 2.5-3 ਦਿਨਾਂ ਤੋਂ ਚੋਣ ਪ੍ਰਚਾਰ 'ਚ ਗਾਇਬ ਨੇ। ਜਿਹੜੇ ਅਖੀਰ ਤੱਕ ਡਟੇ ਰਹਿੰਦੇ ਆ, ਅਖੀਰ ਤੱਕ ਲੜਦੇ ਆ। ਕੀ ਇਹ ਸੱਚਮੁੱਚ ਹੁਣ ਬਿਮਾਰੀ ਵਾਲਾ ਮਸਲਾ ਜਿਹੜਾ ਵਿਕਰਮ ਮਜੀਠੀਆ ਨੇ ਪੋਸਟ ਪਾ ਕੇ ਸਵਾਲ ਖੜੇ ਕੀਤੇ ਨੇ ਕਿ ਸਿਹਤ ਸਹੀ ਨਹੀਂ ਹੈ ਪਰ ਹਸਪਤਾਲ ਇਸ ਲਈ ਨਹੀਂ ਲਿਜਾਇਆ ਗਿਆ ਕਿ ਲੁਧਿਆਣੇ ਚੋਣ ਤੇ ਅਸਰ ਨਾ ਪੈ ਜਾਵੇ, 19 ਤਰੀਕ ਤੱਕ ਲੰਘਾਓ ਕਿਸੇ ਤਰ੍ਹਾਂ ਤੇ ਗੱਲ ਨਾ ਫੈਲ ਜਾਵੇ ਕੋਈ ਕੁਛ, ਇਹ ਕਾਰਨ ਹੈ ਜਾਂ ਉਹ ਸਿਆਸੀ ਬਿਮਾਰ ਨੇ, ਅਜੇ ਵੀ ਇਹ ਚਰਚਾਵਾਂ ਹੈਗੀਆਂ ਨੇ। ਪਰ ਦੂਸਰੇ ਪਾਸੇ ਕੱਲ ਸ਼ਾਮ ਢਲਣ ਤੋਂ ਬਾਅਦ ਸਾਡੇ ਕੁਝ ਸਾਥੀ ਪੱਤਰਕਾਰਾਂ ਨੇ ਕਹਿੰਦੇ ਜੀ ਲਓ ਜੀ ਅਸੀਂ ਉਰੇ ਦੇ ਵੋਟਰ ਬਣ ਕੇ ਆ ਸਮਾਨ ਮੰਗਾਇਆ ਤੇ ਦੇਖਦੇ ਜਦੋਂ ਸਮਾਨ ਪਹੁੰਚਿਆ ਜੀ ਤਾਂ ਸੰਜੀਵ ਅਰੋੜਾ ਜੀ ਦੀ ਕਿੱਟ ਪਹੁੰਚ ਗਈ ਉਹਨਾਂ ਕੋਲ। ਠੀਕ ਹੈ ਜੀ। ਤੇ ਉਹ ਕਿੱਟ ਦੇ ਉੱਪਰ ਸੰਜੀਵ ਅਰੋੜਾ ਜੀ ਰਾਜ ਸਭਾ ਮੈਂਬਰ ਉਹ ਲਿਖ ਕੇ ਝੋਲੇ ਦੇ ਉੱਤੇ ਲਿਖਿਆ ਵਾ ਜਿਹਨੂੰ ਪਿੱਠੂ ਬੈਗ ਕਹਿੰਦੇ ਆਪਾਂ, ਹੈ ਨਾ, ਉਹ ਚਾਹੇ ਜਵਾਕਾਂ ਦੇ ਹਵਾਲੇ ਨਾਲ ਵਰਤੋ, ਸਕੂਲਾਂ ਸਕਾਲਾਂ ਲਈ, ਚਾਹੇ ਆਪਣੇ ਆਉਣ ਜਾਣ ਸਫ਼ਰ ਲਈ ਵਰਤੋ, ਠੀਕ ਹੈ, ਦਫ਼ਤਰਾਂ ਲਈ ਵਰਤੋ, ਜੀ ਮਰਜ਼ੀ। ਉਹ ਕਿੱਟ ਹੈ ਜੀ, ਉਹਦੇ ਉੱਤੇ ਸੰਜੀਵ ਅਰੋੜਾ ਜੀ ਦਾ ਨਾਂ ਹੈ। ਜਦੋਂ ਅੰਦਰ ਹੱਥ ਪਾਇਆ ਮਨਿੰਦਰਜੀਤ ਸਿੱਧੂ ਦਿਖਾ ਰਿਹਾ ਸੀ ਸਾਰਿਆਂ ਨੂੰ, ਉਹ ਕਹਿ ਲਓ ਜੀ ਅਸੀਂ ਆਪਣੇ ਨਾਂ ਤੇ ਮੰਗਾਈ ਆ ਗਈ ਸਾਡੇ ਕੋਲ। ਤੇ ਉਹਦੇ ਵਿੱਚੋਂ ਅੰਦਰੋਂ ਕਾਪੀ ਨਿਕਲਦੀ ਹੈ ਜੀ। ਕਾਪੀ ਦੇ ਉੱਤੇ ਵੀ ਬੜੀ ਸਾਰੀ ਫੋਟੋ ਬਣੀ ਹੈ, ਸੰਜੀਵ ਅਰੋੜਾ ਜੀ ਦੇ ਹੱਥ ਜੋੜ ਕੇ ਬੈਠੇ ਨੇ। ਜਿਓਮੈਟਰੀ ਬਾਕਸ ਨਿਕਲਦਾ, ਉਹਦੇ ਤੇ ਵੀ ਲਿਖਿਆ ਹੋਇਆ ਵਿੱਚੋਂ ਮਤਲਬ ਕਿ ਟਮਾਟਰੀ ਜਿਹਾ ਕਲਰ ਦਾ ਸੂਟ ਨਿਕਲਦਾ। ਉਹ ਕਹਿੰਦੇ ਜੀ ਹਰ ਕਿੱਟ 'ਚ ਏਦਾਂ ਸੂਟ ਪਾ ਕੇ ਵੰਡੇ ਜਾ ਰਹੇ ਨੇ। ਠੀਕ ਹੈ। ਸੋ ਹੁਣ ਹੋ ਸਕਦਾ ਚੋਣ ਕਮਿਸ਼ਨ ਨੂੰ ਨਾ ਦਿਖੇ ਪਰ ਮੀਡੀਆ ਨੂੰ ਦਿਖਦਾ ਤੇ ਮੀਡੀਆ ਦਿਖਾ ਦਿੰਦਾ, ਤੇ ਫਿਰ ਉਹਦਾ ਅਸਰ ਕਿੰਨਾ? ਜਿਹਨਾਂ ਨੇ ਲਈਆਂ ਨੇ ਅਗਲਿਆਂ ਨੇ, ਉਹਨਾਂ ਨੇ ਵੋਟ ਪਾਉਣੀ ਆ ਨਹੀਂ ਪਾਉਣੀ ਉਹਨਾਂ ਨੂੰ ਪਤਾ। ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਆ ਕਿ ਉਹ ਦੇਣ ਆਉਣਗੇ ਸਮਾਨ, ਤੁਸੀਂ ਲੈ ਲਿਓ ਬਸ। ਹੁਣ ਉਹ ਪਤਾ ਨਹੀਂ ਆਪਣਿਆਂ ਦੀ ਗੱਲ ਕਰਨ ਲੱਗ ਪਏ ਕਿ ਹੁਣ ਪਹਿਲਾਂ ਦੂਆਂ ਦੀ ਕਰਦੇ ਹੁੰਦੇ ਸੀ। ਸੋ ਸਮਾਨ ਵੰਡਿਆ ਜਾ ਰਿਹਾ ਜੀ। ਇਹ ਸਭ ਦੇ ਦਰਮਿਆਨ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਨੇ ਦੋਸ਼ ਲਾਏ ਕਿ ਜੀ ਇਹ ਕਾਂਗਰਸੀਆਂ ਨੂੰ ਧਮਕਾ ਰਹੇ ਨੇ। ਠੀਕ ਹੈ ਨਾ, ਮਤਲਬ ਕਿ ਉਹ ਕਹਿੰਦੀ ਜੀ ਉਹਨਾਂ ਨੂੰ ਘਰਾਂ ਚੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਰਿਹਾ। ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ
ਇੱਕ ਤਰੀਕਾਕਾਰ ਇਹ ਹੁੰਦਾ ਕਿ ਵੀ ਜਾਂ ਤਾਂ ਵੋਟਾਂ ਵੰਡ ਕੇ ਪਾ ਦਿਓ ਸਾਨੂੰ, ਆਪਾਂ ਕਹਿੰਦੇ ਨੇ ਕਿ ਬਾਈ ਠੀਕ ਆ, ਅੱਧੀਆਂ ਸਾਨੂੰ ਪਾ ਦੇ, ਅੱਧੀਆਂ ਦੂਏ ਪਾਸੇ ਪਾ ਦੇ, ਚੱਲ ਕੋਈ ਨਾ, ਉਹਦੇ ਨਾਲ ਵੋਟ ਨਿਲ ਹੋ ਜਾਂਦੀ ਹੈ ਅਗਲੀ, ਜੇ ਬਰਾਬਰ ਵੋਟਾਂ ਪੈ ਜਾਣ ਏਦਾਂ। ਤੇ ਜਾਂ ਇੱਕ ਤਰੀਕਾ ਹੁੰਦਾ ਕਿ ਬਾਈ ਐਂ ਨਾ ਕਰੋ ਯਾਰ, ਤੁਸੀਂ ਜੇ ਸਾਨੂੰ ਨਹੀਂ ਪਾਉਣੀ ਨਾ ਫਿਰ ਕਿਤੇ ਵੀ ਨਾ ਪਾਓ। ਜੀ ਜੀ, ਇਹ ਧਮਕਾਉਣ ਵਾਲਾ ਤਰੀਕਾ ਹੁੰਦਾ ਕਿ ਨਾ ਕਿ ਫਿਰ ਤੇਰੀ ਵੋਟ ਨਹੀਂ ਪੈਣ ਦਿੰਦੇ, ਇਹ ਤਰੀਕਾ ਘਰ ਹੀ ਹੁੰਦਾ। ਹੁਣ ਉਹ ਕਹਿੰਦੇ ਕਿ ਇਸ ਕੰਮ ਲਈ ਧਮਕਾਇਆ ਜਾ ਰਿਹਾ ਕਾਂਗਰਸੀਆਂ ਨੂੰ ਕਿ ਜੀ ਤੁਸੀਂ ਘਰਾਂ ਚੋਂ ਨਹੀਂ ਨਿਕਲਣਾ ਵੋਟਾਂ ਵਾਲੇ ਦਿਨ। ਠੀਕ ਹੈ। ਤੇ ਉਹ ਕਹਿੰਦੀ ਇਸ ਪੱਧਰ ਦੇ ਉੱਤੇ ਸਰਕਾਰੀ ਤੰਤਰ ਜੰਤਰ ਨਾਲ ਕੰਮ ਹੋ ਰਿਹਾ। ਮਤਲਬ ਇਹ ਤਾਂ ਲੁਧਿਆਣੇ ਦੇ ਲੋਕ ਵੀ ਵੈਸੇ ਸੋਚਦੇ ਹੋਣੇ ਕਿ ਉਮੀਦਵਾਰਾਂ ਦੇ ਵਿੱਚੋਂ ਸੰਜੀਵ ਅਰੋੜਾ ਨੂੰ ਸਭ ਉਮੀਦਵਾਰ ਮੰਨਿਆ ਜਾਂਦਾ ਹੈ ਨਾ, ਤੇ ਭਾਰਤ ਭੂਸ਼ਣ ਆਸ਼ੂ ਨੂੰ ਦਬੰਗ ਮੰਨਿਆ ਜਾਂਦਾ, ਤੇ ਧਮਕਾਉਣ ਦਾ ਕੰਮ ਤਾਂ ਭਾਰਤ ਭੂਸ਼ਣ ਆਸ਼ੂ ਦਾ ਜੀ। ਪਰ ਕਈ ਵਾਰ ਲੋਕਾਂ ਨੂੰ ਇਹ ਗੱਲ ਫਾਇਦੇਮੰਦ ਲੱਗਦੀ ਹੁੰਦੀ, ਲੋਕਾਂ ਨੂੰ ਲੱਗਦਾ ਕਿ ਵੀ ਸਾਡਾ ਜਿਹੜਾ ਲੀਡਰ ਹੈ ਵੀ ਇਹ ਤਾਂ ਅਫਸਰਾਂ ਨੂੰ ਪੈ ਜਾਂਦਾ ਹੈ, ਇਹ ਤਾਂ ਸਰਕਾਰਾਂ ਨੂੰ ਪੈ ਜਾਂਦਾ, ਇਹ ਤਾਂ ਥਾਣੇਦਾਰ ਨੂੰ ਪੈ ਜਾਂਦਾ, ਵੀ ਇਹ ਤਾਂ ਬੜਾ ਦਬੰਗ ਹੈ ਨਾ, ਉਹਦਾ ਕਿਹੜਾ ਫਾਇਦਾ ਹੁੰਦਾ। ਬੈਂਸ ਵੀ ਇਸੇ ਤਰ੍ਹਾਂ ਦੀ ਰਾਜਨੀਤੀ ਕਰਦੇ ਰਹੇ ਨੇ। ਤੇ ਪਰ ਕਈ ਵਾਰੀ ਤਾਂ ਉਲਟਾ ਅਸਰ ਹੁੰਦਾ, ਲੋਕ ਕਹਿੰਦੇ ਵੀ ਇਹ ਤਾਂ ਲੜਾਕੂ ਹੈ, ਇਹ ਤਾਂ ਉਹੀ ਪੰਗੇ ਲੈਂਦਾ ਰਹਿੰਦਾ। ਉਹ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਜ਼ਿਆਦਾ ਸ਼ਹਿਰੀ ਕਲਾਸ ਕਹਾਉਂਦੀ ਹੁੰਦੀ ਹੈ ਨਾ, ਅਲੀਟ ਕਲਾਸ, ਉਹ ਇਹ ਚੀਜ਼ਾਂ ਦੂਰ ਰਹਿੰਦੀ ਹੈ। ਜੀ ਬਿਲਕੁਲ। ਹੁਣ ਜੇ ਸੰਜੀਵ ਅਰੋੜਾ ਸਾਊਗਾ ਤਾਂ ਫਿਰ ਉੱਥੇ ਧਮਕਾਉਣ ਦਾ ਕੰਮ ਕੌਣ ਕਰ ਰਿਹਾ? ਸਰਕਾਰੀ ਤੰਤਰ ਜਾਂ ਪਾਰਟੀ? ਜੀ। ਤੇ ਇੱਧਰ ਕੀ ਇਹ ਫਿਰ ਵੋਟਾਂ ਕੱਢ ਲਿਆਉਣਗੇ? ਸਵਾਲ ਇਹ ਵੀ ਹੈ। ਤੇ ਇਹ ਸਾਰੀ ਸਥਿਤੀ ਦੇ ਵਿੱਚ ਕੱਲ ਦੀ ਰਾਤ ਖਾਸੀ ਔਖੀ ਭਾਰੀ ਲੰਘੀ ਆ, ਤੇ ਅੱਜ ਦਾ ਦਿਨ ਕੁਝ ਟਕਰਾਅ ਹੋਣ ਦੇ ਅਸਾਰ ਵੀ ਹੈਗੇ ਨੇ। ਸਵੇਰ ਨੂੰ ਵੋਟਾਂ ਪੈ ਜਾਣੀਆਂ ਨੇ ਜੀ। ਅੱਜ ਆਖਰੀ ਦਿਨ ਹੈ ਇੱਕ ਤਰ੍ਹਾਂ ਨਾਲ, ਜਿਹੜਾ ਡੋਰ ਟੂ ਡੋਰ ਪਰਚੀਆਂ ਦੇਣ ਦੇ ਬਹਾਨੇ, ਮਿਲਣ ਦੇ ਬਹਾਨੇ ਪ੍ਰਚਾਰ ਹੋਣਾ ਹੈ, ਤੇ 19 ਤਰੀਕ ਨੂੰ ਵੋਟਾਂ ਨੇ। ਸੋ ਲੁਧਿਆਣੇ ਦੇ ਵਿੱਚ ਬੇਸ਼ੱਕ ਮਤਲਬ ਕਿ ਆਮੋ ਸਾਹਮਣੇ ਦਾ ਮੁਕਾਬਲਾ, ਪਰ ਤੁਸੀਂ ਇਹਦੇ ਵਿੱਚ ਬੀਜੇਪੀ ਨੂੰ ਔਰ ਅਕਾਲੀ ਦਲ ਨੂੰ ਮੰਨਫੀ ਕਰਕੇ ਨਹੀਂ ਜਾ ਸਕਦੇ। ਸਹੀ ਹੈ। ਬੀਜੇਪੀ ਕਾਫੀ ਰੋਲ ਨਿਭਾਉਣ ਵਾਲੀ ਹੈ, ਤੇ ਬੀਜੇਪੀ ਦੇ ਕੁਝ ਲੀਡਰ ਤਾਂ ਆਪਣੇ ਆਪ ਨੂੰ ਜਿੱਤ ਦੀ ਦੌੜ 'ਚ ਵੀ ਦੇਖਣ ਲੱਗ ਪਏ। ਸਹੀ, ਬਿਲਕੁਲ। ਤੇ ਇਸ ਲਈ ਕੌਣ ਕਿਹਦੇ ਕੰਨੀ ਭੁਗਤੂਗਾ, ਕੌਣ ਕਿਹਨੂੰ ਜਿਤਾਉਣ ਲਈ ਲੜੂਗਾ, ਕੌਣ ਕਿਹਦੇ ਨਾਲ ਖੜ ਜੂਗਾ, ਕੁਛ ਨਹੀਂ ਪਤਾ ਅਜੇ। ਠੀਕ ਹੈ ਨਾ। ਬੀਜੇਪੀ ਨਰੇਟਿਵ ਵੀ ਸਰਜ ਰਹੀ ਹੈ ਕਿ ਬਿੱਟੂ ਰਾਹੀਂ ਆਸ਼ੂ ਸਾਡੇ ਕੰਨੀ ਆ ਜਾਊਗਾ ਜੀ, ਐਂ ਹੋ ਜਾਊਗਾ ਜੀ, ਵੋਟਾਂ ਇੱਧਰ ਪਵਾ ਦੂਗਾ ਜੀ, ਬਹੁਤ ਕੁਝ ਚੱਲ ਰਿਹਾ। ਤੇ ਇਹ ਸਭ ਦੇ ਦਰਮਿਆਨ ਅਕਾਲੀ ਦਲ ਦੀ, ਜਿਵੇਂ ਸੁਖਬੀਰ ਬਾਦਲ ਨੇ ਪਿਛਲੇ 4-5 ਦਿਨਾਂ 'ਚ ਜ਼ੋਰ ਲਾਇਆ, ਉਹ ਜ਼ੋਰ ਨਾਲ ਜੇ ਉਹ ਕੁਝ ਵੋਟ ਵਧਾ ਗਏ ਆਪਣੀ, ਜੇ 10,000 ਪਲੱਸ ਜਾਂ 10,000 ਦੇ ਗੇੜ 'ਚ ਵੀ ਰਹਿ ਗਏ, ਬਿਲਕੁਲ ਸਹੀ ਹੈ ਨਾ, ਤਾਂ ਫਿਰ ਉਹਦਾ ਅਸਰ ਜਿੱਤ ਹਾਰ ਵਾਲੇ ਤੇ ਪੈਣਾ। ਸੋ ਇਸ ਲਈ ਇਹ ਚਾਰਾਂ ਉਮੀਦਵਾਰਾਂ ਦੇ ਉੱਤੇ ਸਭ ਦੀ ਨਜ਼ਰ ਰਹਿਣੀ ਹੈ। ਮੁੱਖ ਮੁਕਾਬਲੇ ਦੇ ਤੌਰ ਦੇ ਉੱਤੇ ਚੁਕਾਉਣੇ ਸਥਿਤੀ ਦੇ ਵਿੱਚ ਮੁਕਾਬਲਾ ਬੇਸ਼ੱਕ ਆਮੋ ਸਾਹਮਣੇ ਦਾ ਮੰਨਿਆ ਜਾ ਰਿਹਾ, ਪਰ ਬੀਜੇਪੀ ਇਸ ਨੂੰ ਤਿਕੋਣਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਅਜੇ ਵੀ ਹੈਗੀ ਹੈ। ਪ੍ਰਵੀਨ ਜੀ ਜੀ, ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਵਾਲਿਆਂ ਦੀ ਵੀ। ਕਹਿੰਦੇ ਮਜੀਠੀਆ ਨੇ ਹੋਰ ਇਹਨਾਂ ਨੂੰ ਵਕਤ 'ਚ ਪਾਇਆ ਹੋਇਆ। ਡਾਕਟਰ ਰਵਜੋਤ ਦੀਆਂ ਇਤਰਾਜ਼ਯੋਗ ਤਸਵੀਰਾਂ ਰਾਹੀਂ ਜਿਹੜੀਆਂ ਵਾਇਰਲ ਹੋਈਆਂ ਨੇ, ਉਹਨਾਂ ਦੇ ਰਾਹੀਂ ਉਹਨੇ ਆਪ ਨੂੰ ਘੇਰਿਆ ਜੀ ਮਜੀਠੀਆ ਨੇ। ਦੇਖੋ, ਪਿਛਲੇ ਦਿਨੀ ਜਿਹੜਾ ਸਿਹਤ ਖਰਾਬ ਹੋਣ ਦੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਖਬਰ ਸੀ, ਇਹ ਵੀ ਮਤਲਬ ਕਿ ਮਜੀਠੀਆ ਨੇ ਪੋਸਟ ਪਾਈ ਹੈ, ਉਹਦੇ ਆਧਾਰ ਤੇ ਗੱਲ ਹੋ ਰਹੀ ਹੈ। ਹੋਰ ਕੋਈ ਸਰਕਾਰੀ ਤੌਰ ਤੇ ਕੋਈ ਜਵਾਬ ਨਹੀਂ ਹੈ ਉਸ ਗੱਲ ਤੇ। ਉਸੇ ਤਰ੍ਹਾਂ ਹੁਣ ਕੱਲ ਇਹ ਪੋਸਟ ਆਈ ਕਿ ਵੀ ਬਲਕਾਰ ਤੇ ਇਹਨਾਂ ਕਟਾਰੂ ਚੱਕ ਤੋਂ ਬਾਅਦ ਚੱਕੋ ਇੱਕ ਹੋਰ ਇਹਨਾਂ ਦਾ। ਸੋ ਆਹ ਲਓ ਜੀ, ਨਾਮ ਵੀ ਲਿਖਤਾ ਡਾਕਟਰ ਰਵਜੋਤ ਦਾ, ਤੇ ਉਸ ਤੋਂ ਬਾਅਦ ਤਸਵੀਰਾਂ 3-4 ਪਾਈਆਂ। ਤੇ ਇਹ ਸਾਰੀ ਜਦੋਂ ਵਾਇਰਲ ਹੋਈ, ਮੀਡੀਆ ਚੱਲਣ ਲੱਗੀ, ਸਵਾਲ ਹੋਣ ਲੱਗੇ, ਤੇ ਪਹਿਲਾਂ ਸਰਕਾਰ ਚੁੱਪ ਰਹੀ, ਪਰ ਦੇਰ ਰਾਤ ਡਾਕਟਰ ਰਵਜੋਤ ਹੋਰਾਂ ਦਾ ਆਪਣਾ ਸੁਨੇਹਾ ਆਇਆ। ਉਹ ਕਹਿੰਦੇ ਵੀ ਕਿ ਇਹ ਨਿੱਜੀ ਫੋਟੋਆਂ ਨੇ ਜੀ, ਔਰ ਇਹ ਫੋਟੋਆਂ ਮੇਰੀ ਪਹਿਲੀ ਪਤਨੀ ਨਾਲ ਦੀਆਂ ਨੇ, ਤੇ ਇਸ ਨੂੰ ਕਹਿੰਦੇ ਕਿ ਇੱਕ ਤਾਂ ਲੁਧਿਆਣੇ ਚੋਣਾਂ ਨੂੰ ਧਿਆਨ 'ਚ ਰੱਖ ਕੇ, ਦੂਸਰਾ ਮੈਂ ਦਲਿਤ ਭਾਈਚਾਰੇ 'ਚੋਂ ਆਇਆ ਇਸ ਲਈ ਕਿ ਮੈਨੂੰ ਬਦਨਾਮ ਕੀਤਾ ਜਾ ਰਿਹਾ ਜੀ। ਵੈਸੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇਹ ਉਹਨਾਂ ਦੀ ਪਹਿਲੀ ਪਤਨੀ ਨਾਲ ਨੇ ਜਾਂ ਕਿਸੇ ਨਾਲ ਨੇ, ਤਾਂ ਵੀ ਉਹ ਜਨਤਕ ਪਲੇਟਫਾਰਮ ਤੇ ਇਹ ਜਿਹੀਆਂ ਫੋਟੋਆਂ ਕਿੱਥੇ ਪਈਆਂ ਨੇ? ਸਹੀ ਗੱਲ, ਉੱਥੇ ਤੱਕ ਪਹੁੰਚੀਆਂ। ਸਵਾਲ ਇਹ, ਤੇ ਖਾਸ ਕਰਕੇ ਜੇ ਆਪਣਾ ਅਜਿਹਾ ਰਿਸ਼ਤਾ ਹੋਵੇ, ਫਿਰ ਤਾਂ ਆਪਾਂ ਉਹੀ ਉਸ ਨੂੰ ਧਿਆਨ ਰੱਖਦੇ ਹਾਂ ਇਸ ਗੱਲਾਂ ਦਾ। ਹਾਂਜੀ, ਉਹ ਮਰਿਆਦਾ ਹੁੰਦੀ ਹੈ ਰਿਸ਼ਤਿਆਂ ਦੀ, ਸਮਾਜਿਕ ਤੌਰ ਤੇ। ਤੁਸੀਂ ਤਾਂ ਵੈਸੇ ਹੀ ਸਮਾਜਿਕ ਨੁਮਾਇੰਦੇ ਹੋ, ਤੁਹਾਡੀ ਤਾਂ ਜ਼ਿੰਮੇਵਾਰੀਆਂ ਹੋਰ ਵੱਧਦੀਆਂ ਨੇ ਜੀ ਜੀ। ਤੇ ਇਹਦਾ ਮਤਲਬ ਇੱਕ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਮੇਰੀਆਂ ਪਹਿਲੀ ਪਤਨੀ ਦੀਆਂ ਨੇ, ਦੂਸਰਾ ਉਹਨਾਂ ਨੇ AI ਦਾ ਵਿੱਚ ਸਾਰਾ ਲੈ ਕੇ AI ਨਾਲ ਛੇੜ ਕਰਕੇ ਬਣਾਈਆਂ ਨੇ। ਤੇ ਮਤਲਬ ਸਾਡੀ ਇਸ ਸਥਿਤੀ ਦੀਆਂ ਫੋਟੋਆਂ ਨਹੀਂ ਹੈ ਕਿ ਉਹਨਾਂ ਨੇ ਇਹ ਵੀ ਦਮ ਭਰਿਆ। ਹੁਣ ਇਹ ਜਾਂਚ ਦਾ ਵਿਸ਼ਾ ਹੋਏਗਾ ਕਿ ਡਾਕਟਰ ਰਵਜੋਤ, ਕੀ ਆਮ ਆਦਮੀ ਪਾਰਟੀ, ਕੀ ਪੰਜਾਬ ਸਰਕਾਰ ਵਿਕਰਮ ਮਜੀਠੀਆ ਨੂੰ ਕੋਈ ਨੋਟਿਸ ਭੇਜੂਗੀ, ਕੋਈ ਕਾਨੂੰਨੀ ਕਾਰਵਾਈ ਕਰੂਗੀ? ਤੇ ਅਗਲੇ ਤਾਂ ਕਹਿੰਦੇ ਕਿ ਮੇਰੇ ਕੋਲ ਤਾਂ ਵੀਡੀਓ ਵੀ ਪਈ ਹੈ। ਵੈਸੇ ਉਹ ਡੱਬੀ ਡੁੱਬੀ 'ਚ ਤਾਂ ਇੱਕ ਪਹਿਲਾਂ ਵੀ ਚੱਕੀ ਫਿਰਦੇ ਸੀ ਖਾਸੀ, ਉਹ
ਮੁੜ ਕੇ ਗੱਲ ਜੀ ਗੋਲ-ਮੋਲ ਜੀ ਹੋ ਗਈ, ਰਾਜਪਾਲ ਨੂੰ ਦਿਆ ਜੀ, ਉਹਨੂੰ ਦਿਆ ਜੀ, ਉਹ ਕਿੱਥੇ ਗਈ? ਚਲੋ ਨਾਮ ਨੂੰ ਲੋਕਾਂ 'ਚ ਚੱਲੀ ਗਿਆ ਜੀ ਕਿ ਫਲਾਣੀ ਦੀ ਆ, ਉਹਦੀ ਆ, ਹੈ ਨਾ। ਹੁਣ ਵੀ ਫੋਟੋਆਂ ਜਾਰੀ ਕਰਤੇ ਤੇ ਲੋਕ ਤਾਂ ਇੰਤਜ਼ਾਰ ਕਰਨ ਲੱਗੇ ਵੀ ਵੀਡੀਓ ਵੀ ਜਾਰੀ ਕਰੋ, ਠੀਕ ਹੈ ਨਾ। ਪਰ ਮੈਨੂੰ ਲੱਗਦਾ ਕਿ ਇਸ ਮੌਕੇ ਲੀਡਰਸ਼ਿਪ ਨੂੰ ਇਹ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਅਸੀਂ ਕਿਸ ਹੱਦ ਤੱਕ ਜਾਣਾ। ਜੇ ਇਹਦੇ ਨਾਲ ਕੋਈ ਪੰਜਾਬ ਦੇ ਮਸਲੇ ਹੱਲ ਹੁੰਦੇ ਫਿਰ ਤਾਂ ਸਾਰਿਆਂ ਦੀਆਂ ਭਾਈ ਹੋਰਾਂ ਦੀਆਂ ਉਹ ਵੀ ਜਾਰੀ ਕਰ ਦਿਓ, ਉਹ ਵੀ ਜਾਰੀ ਕਰ ਦਿਓ, ਸਹੀ ਗੱਲ ਹੈ ਜੀ, ਬਿਲਕੁਲ, ਠੀਕ ਹੈ ਨਾ। ਜੇ ਮਸਲਿਆਂ ਦੇ ਆਧਾਰ ਤੇ ਲੜਾਈ ਲੜਨਾ, ਫਿਰ ਇਹ ਚੀਜ਼ਾਂ ਦੇ ਨਾਲ ਅਸੀਂ ਕੀ ਸੈੱਟ ਕਰਨਾ ਚਾਹੁੰਦੇ ਹਾਂ। ਪਰ ਸਵਾਲ ਇਹ ਵੀ ਹੈ ਕਿ ਇਹ ਸਾਰਾ ਪਰੋਸਿਆ ਕਿੱਥੋਂ ਜਾਂਦਾ, ਇਹ ਸਾਰੀਆਂ ਚੀਜ਼ਾਂ ਉਪਲਬਧ ਕੌਣ ਕਰਾਉਂਦਾ, ਕੌਣ ਕਿਹਦੇ ਖਿਲਾਫ ਸਾਜ਼ਿਸ਼ ਰਚ ਰਿਹਾ। ਵਿਕਰਮ ਮਜੀਠੀਆ ਨੂੰ ਕਿਸੇ ਨੇ ਤਾਂ ਦਿੱਤੀਆਂ ਹੋਣੀ, ਵਿਕਰਮ ਮਜੀਠੀਆ ਆਪ ਤਾਂ ਕੈਮਰਾ ਲੈ ਕੇ ਗਿਆ ਨਹੀਂ ਕਿਚਨ। ਸਹੀ ਗੱਲ। ਸੋ ਇਹਦਾ ਮਤਲਬ ਇਹ ਪਾਰਟੀ ਪੱਧਰ ਤੇ, ਕੋਈ ਨਿੱਜੀ ਉਸ ਹਲਕੇ ਦੇ ਪੱਧਰ ਤੇ, ਕਿਉਂਕਿ ਘਰ ਦਾ ਭੇਤੀ ਉਹ ਲੰਕਾ ਢਾਉਂਦਾ, ਇਹ ਤਾਂ ਰਿਕਾਰਡ ਰਿਹਾ ਤਾਂ ਇਤਿਹਾਸ ਬੋਲਦਾ। ਸੋ ਇਸ ਲਈ ਇੱਕ ਤਾਂ ਇਸ ਪਹਿਲੂ ਤੇ ਕਿ ਡਾਕਟਰ ਰਵਜੋਤ ਦੇ ਲਈ ਜੀ ਸਿਆਸੀ ਤੌਰ ਤੇ ਗੱਲ ਮੁਸ਼ਕਲ ਹੈ। ਦੂਸਰਾ, ਵੋਟਾਂ ਤੋਂ ਇੱਕ ਦਿਨ ਪਹਿਲਾਂ ਇਹਦਾ ਰਿਲੀਜ਼ ਹੋਣਾ। ਹੁਣ ਇਹਦਾ ਅਸਰ ਲੁਧਿਆਣੇ 'ਚ ਕਿੰਨਾ ਕੁ ਜਾਂਦਾ। ਜੇ ਇਹ ਗੱਲ ਲੁਧਿਆਣੇ 'ਚ ਅਸਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਦਾ ਹਾਲ ਹੈ ਜੀ, ਪਹਿਲਾਂ ਜੀ ਬਲਕਾਰ ਜੀ ਆ, ਕਟਾਰੂ ਚੱਕ ਜੀ, ਫਿਰ ਇਹਨਾਂ ਦਾ ਜੀ ਆ ਮਤਲਬ ਕਿ ਵਿਜੇ ਸਿੰਗਲਾ ਜੀ, ਘਪਲੇ, ਮਤਲਬ ਘਪਲੇ ਵੀ ਤੇ ਇਹ ਵੀ ਹੈ ਨਾ, ਫਿਰ ਇੱਕੋ MLA ਜੀ ਹੈ ਨਾ, ਉਹ ਫਿਰ ਸਰਾਰੀ ਜੀ ਆ, ਕਿੰਨਾ ਕੁਛ, ਮਤਲਬ ਇਹਨਾਂ ਦਾ ਵਿਵਾਦਾਂ ਨਾਲ ਤਾਂ ਨਾਤਾ ਲਗਾਤਾਰ ਆ, ਚਾਹੇ ਉਹ ਭ੍ਰਸ਼ਟਾਚਾਰ ਦੇ ਤੌਰ ਤੇ, ਰਿਸ਼ਵਤ ਵਾਲੇ ਮਾਮਲੇ ਤੇ ਆ, ਚਾਹੇ ਇਸ ਪਹਿਲੂ ਤੇ ਤਸਵੀਰਾਂ ਫੋਟੋਆਂ ਵਾਲੇ ਮਾਮਲੇ ਤੇ, ਲਗਾਤਾਰ ਘਿਰਦੇ ਆ ਰਹੇ ਨੇ। ਪਰ ਬਸ਼ਰਮਾ ਦੀ ਡੁੱਲੀ ਦਾਲ ਪੀਵੀਂ ਜੀ, ਉਹ ਕਹਿੰਦੇ ਸਾਰੇ ਡਿਲੇਟ ਖਾਂਦੇ ਆ। ਸੋ ਉਹਨਾਂ ਤੇ ਅਸਰ ਵੀ ਕੋਈ ਨਹੀਂ ਹੋਇਆ, ਇਹ ਵੀ ਅਸੀਂ ਦੇਖਿਆ ਇੱਥੇ। ਜੀ ਜੀ। ਹੁਣ ਇਸ ਪਹਿਲੂ ਦਾ ਅਸਰ ਕੀ ਲੁਧਿਆਣਾ ਚੋਣਾਂ ਤੇ ਪਊਗਾ, ਉਹਨੂੰ ਧਿਆਨ 'ਚ ਰੱਖ ਕੇ। ਜੇ ਉਹਦਾ ਪਊਗਾ ਤਾਂ ਫਿਰ ਆਪ ਤੋਂ ਨਿਰਾਸ਼ ਹੋ ਕੇ ਵੋਟ ਜਾਊਗੀ ਕਿੱਥੇ। ਮਜੀਠੀਆ ਨੇ ਜੇ ਜਾਰੀ ਕੀਤੀ ਹੈ, ਕੀ ਮਜੀਠੀਆ ਪਰਉਪਕਾਰ ਸਿੰਘ ਨੂੰ ਪਵਾ ਲੈਣਗੇ ਵੋਟ, ਜਾਂ ਉਹ BJP ਜਾਂ ਕਾਂਗਰਸ ਲੈ ਜੂਗੀ ਉਹ ਵੋਟ। ਜੀ ਜੀ। ਤੋਂ ਦੇਖਣ ਵਾਲੀ ਗੱਲ ਇਹ ਵੀ ਹੈ। ਪਰ ਇਹ ਮੁੱਦਾ ਕਿੰਨਾ ਕੁ ਉੱਥੇ ਅਸਰ ਕਰੂਗਾ, ਉਹਦੇ ਨਾਲ ਕੋਈ ਤਾਲੁਕਾਤ ਬਣਦਾ ਵੀ ਹੈ ਕਿ ਨਹੀਂ, ਇਹ ਵੀ ਕਹਿਣਾ ਸੰਭਵ ਨਹੀਂ ਗਾ। ਜੀ ਜੀ। ਬਹੁਤ ਘੱਟ ਅਸਾਰ ਨੇ। ਜਿਹੋ ਜਿਹਾ ਵਪਾਰੀ ਵਰਗ ਜਿਵੇਂ ਸੋਚਦਾ ਹੁੰਦਾ, ਉਹ ਤਾਂ ਜੋੜ ਤੋੜ ਕਰਕੇ ਸੋਚਦਾ, ਉਹ ਸ਼ਾਇਦ ਇਹਨਾਂ ਚੀਜ਼ਾਂ ਬਾਰੇ ਉਹਨਾਂ ਨਾ ਸੋਚੇ। ਪਰ ਫਿਰ ਵੀ ਇੱਕ ਮੁੱਦਾ ਬਣਾਉਣ ਹੁੰਦੀ ਹੈ, ਹਵਾ ਬਣਨ ਹੁੰਦੀ ਹੈ। ਪਰ ਅਜੇ ਤੱਕ ਸਰਕਾਰੀ ਤੌਰ ਤੇ ਇਹਦੇ ਉੱਤੇ ਕੋਈ ਬਿਆਨ ਨਹੀਂ ਗਾ। ਜੀ। ਹੋ ਸਕਦਾ ਕਿ ਡਾਕਟਰ ਰਵਜੋਤ ਹੋਰਾਂ ਦੀ ਮੰਤਰੀ ਦੀ ਸ਼ਿਪ ਦੇ ਉੱਤੇ ਵੀ ਕੋਈ ਅਸਰ ਪੈ ਜਾਵੇ। ਦੇਖੋ, ਜਿਹੜਾ ਤਾਂ ਮਜੀਠੀਆ ਤੱਕ ਦਾ ਜਿਹੜਾ ਸਵਾਲ ਹੈ ਨਾ ਸ਼ਰਮਾ ਜੀ, ਉਹ ਤਾਂ ਪਹਿਲਾਂ ਵੀ ਹੋਟਲ ਦੇ ਮਾਮਲੇ ਦੇ ਵਿੱਚ ਇੱਥੇ ਕਿਹਾ ਗਿਆ ਸੀਗਾ ਕਿ ਤੈਨੂੰ ਨਹੀਂ ਪਤਾ ਮੈਂ ਮੰਤਰੀ ਹਾਂ, ਤੇ ਉੱਥੇ ਜਾ ਕੇ ਜੋ ਖਾਧਾ ਪੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਖਾਸੇ ਐਕਟਿਵ ਨਜ਼ਰ ਆਏ ਸੀ। ਫਿਰ ਇੱਕ ਇਹਨਾਂ ਦਾ ਮੰਤਰੀ ਹੈ ਜਿਹਦਾ ਬੈਕਗਰਾਊਂਡ ਪੁਲਿਸ ਵਿਭਾਗ ਤੋਂ ਹੈ, ਤੇ ਉਹਦੇ ਬਾਰੇ ਵੀ ਕਾਫੀ ਕੁਛ ਮਜੀਠੀਆ ਨੇ ਸਾਹਮਣੇ ਕੱਢ ਕੇ ਲਿਆਂਦਾ ਸੀ। ਮੁੱਖ ਮੰਤਰੀ ਸਾਹਿਬ ਜਦੋਂ ਜਹਾਜ਼ ਦੇ ਵਿੱਚ ਤਿਲਕੇ ਸੀਗੇ, ਜਿਹੜੇ ਕਹਿੰਦੇ ਸੀ ਮੈਂ ਤਾਂ ਜਰਾਬ ਪਾ ਰਿਹਾ ਸੀ, ਮੈਂ ਤਾਂ ਬੂਟ ਪਾ ਰਿਹਾ ਸੀਗਾ, ਉਹ ਵੀ ਮਜੀਠੀਆ ਖਾਸੀ ਨਜ਼ਰ ਰੱਖਦੇ ਨੇ। ਪਰ ਲੁਧਿਆਣਾ ਚੋਣ ਦੇ ਵਿੱਚ ਸਰਗਰਮੀ ਤੌਰ ਤੇ ਨਹੀਂ ਨਜ਼ਰ ਆਏ ਉਹ, ਮੇਰੇ ਖਿਆਲ ਚੋਣ ਪ੍ਰਚਾਰ ਦੇ ਵਿੱਚ। ਇੱਕ ਦਿਨ ਰੋਡ ਸ਼ੋਅ ਕਰਕੇ ਗਏ ਆ ਜੀ ਪਰਉਪਕਾਰ ਸਿੰਘ ਲਈ। ਉਹ ਠੀਕ ਆ। ਪਰ ਇਹ ਹੈ ਕਿ ਸੁਖਬੀਰ ਜਿੱਥੇ ਹੋਊਗਾ ਉੱਥੇ ਮਜੀਠੀਆ ਨਹੀਂ, ਜਿੱਥੇ ਮਜੀਠੀਆ ਹੋਊਗਾ ਉੱਥੇ ਸੁਖਬੀਰ ਨਹੀਂ। ਇਹ ਜ਼ਰੂਰ ਹੈ, ਬਿਲਕੁਲ। ਦੂਜੀ ਗੱਲ ਇਹ ਹੈ ਜੀ, ਇਹ ਕਹਿ ਰਹੇ ਮੈਂ ਤਾਂ ਦਲਿਤ ਹਾਂ ਜੀ, ਮੈਂ ਤਾਂ ਕਰਕੇ ਜਿਹੜੇ ਤੁਸੀਂ ਇਹਦਾ ਭਾਈਚਾਰੇ ਦਾ ਨਾ ਇਸ ਵਰਤੋਂ ਕਰਦੇ ਹੋ ਤੁਸੀਂ ਇਹ ਗੱਲ ਕਹਿ ਕੇ ਕਿ ਮੈਂ ਤਾਂ ਦਲਿਤ ਹਾਂ ਜੀ। ਜੇਕਰ ਤੁਸੀਂ ਦਲਿਤ ਤੋਂ ਉਸ ਭਾਈਚਾਰੇ ਦੇ ਵਿੱਚੋਂ ਆਉਣੇ ਹੋ, ਤੁਹਾਡੀ ਤਾਂ ਜ਼ਿੰਮੇਵਾਰੀ ਸਗੋਂ ਹੋਰ ਵੱਧਦੀ ਹੈ। ਤੁਸੀਂ ਤਾਂ ਉਹਨਾਂ ਲਈ ਵੀ ਕੰਮ ਕਰਨਾ, ਦੂਜੇ ਚਲੋ ਆਪਦੇ ਭਾਈਚਾਰਿਆਂ ਲਈ ਕਰਨ ਨਾ ਕਰਨ, ਪਰ ਤੁਹਾਡੇ ਤੇ ਤਾਂ ਉਹ ਵੀ ਜ਼ਿੰਮੇਵਾਰੀ ਹੈ। ਇਹ ਗੱਲ ਕਹਿ ਕੇ ਭੀੜੀ ਗਲੀ ਚੋਂ ਨਿਕਲਣਾ ਵੀ ਮੈਂ ਤਾਂ ਉਸ ਭਾਈਚਾਰੇ ਨਾਲ ਤਾਂ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ। ਅਗਲੀ ਗੱਲ ਕਰੀਏ ਪੰਜਾਬ ਦੀ ਧਰਤੀ ਦੇ ਬਾਰੇ ਸ਼ਰਮਾ ਜੀ। ਧਰਤੀ, ਆਪਾਂ ਮਾਂ ਬੋਲੀ ਦੇ ਬਾਰੇ ਗੱਲ ਕੀਤੀ ਸੀ ਤੇ ਧਰਤੀ ਨੂੰ ਮਾਂ ਦੇ ਬਾਰੇ ਵੀ ਗੱਲ ਕੀਤੀ ਸੀ ਆਪਾਂ। ਧਰਤੀ ਦੀ ਸਿਹਤ ਬਹੁਤ ਖਰਾਬ ਆ। 82% ਸੈਂਪਲ ਅਜਿਹੇ ਨੇ ਜਿਹੜੇ ਫੇਲ ਸਾਬਤ ਹੋਏ ਨੇ ਜੀ। ਪ੍ਰਵੀਨ ਜੀ, ਕਿਸਾਨੀ ਨੂੰ ਲੈ ਕੇ, ਜ਼ਮੀਨੀ ਨੂੰ ਲੈ ਕੇ ਕਈ ਮਾਮਲੇ ਪੰਜਾਬ 'ਚ ਇਸ ਮੌਕੇ ਚੱਲ ਰਹੇ ਨੇ। ਜ਼ਮੀਨ ਅਕਵਾਇਰ ਕਰਨ ਦੇ ਮਾਮਲਿਆਂ 'ਚ ਸਰਕਾਰ ਧੋਖਾ ਕਰ ਰਹੀ ਹੈ। ਇੱਕ ਪਾਸੇ ਕਿੱਲਾ 1.5 ਕਰੋੜ ਦਾ, ਦੂਜੇ ਪਾਸੇ 60 ਲੱਖ ਵੀ ਦੇ ਕੇ ਰਾਜੀ ਨਹੀਂ। ਫਿਰ ਸਮੇਂ ਸਿਰ ਪੈਸੇ ਨਹੀਂ ਦੇ ਰਹੀ, ਹੈ ਨਾ। ਫਿਰ ਜ਼ਮੀਨਾਂ ਅਕਵਾਇਰ ਜਿਹੜੀਆਂ ਚੀਜ਼ਾਂ ਲਈ ਕੀਤੀਆਂ ਜਾ ਰਹੀਆਂ, ਉਹ ਸਾਰੀਆਂ ਉਪਜਾਊ ਜ਼ਮੀਨਾਂ ਕੀਤੀਆਂ ਜਾ ਰਹੀਆਂ। ਇੱਕ ਪਾਸੇ ਭਾਰਤਮਾਲਾ ਪ੍ਰੋਜੈਕਟ, ਦੂਏ ਪਾਸੇ ਕਲੋਨੀਆਂ ਕੱਟਣ ਲਈ, ਤੇ ਜਿੱਥੇ ਜਿੱਥੇ ਭਾਰਤਮਾਲਾ ਪ੍ਰੋਜੈਕਟ ਵਾਲੀ ਸੜਕਾਂ ਲੰਘ ਰਹੀਆਂ, ਉਹਦੇ ਆਲੇ ਦੁਆਲੇ ਬਾਹਰਲੇ ਲੋਕ, ਇੰਡਸਟਰੀਲਿਸਟ ਜਾਂ ਕੋਈ ਉਦਯੋਗਪਤੀ ਜਾਂ ਸੂਬੇ ਤੋਂ ਬਾਹਰੀ ਵਪਾਰੀ ਲੋਕ ਉਹ ਜ਼ਮੀਨਾਂ ਚੱਕ ਰਹੇ ਨੇ ਸੜਕਾਂ ਦੇ ਆਲੇ ਦੁਆਲੇ ਵਾਲੀਆਂ। ਪਤਾ ਲੱਗ ਰਿਹਾ ਕਿ ਇਹ ਵੀ ਯੋਜਨਾ ਦਾ ਹਿੱਸਾ ਹੈ ਕਿ ਹਰ 10 ਕਿਲੋਮੀਟਰ ਤੇ ਇੱਕ ਮਾਲ ਖੁੱਲਣਾ। ਤੇ ਜੇ ਮਾਲ ਖੁੱਲਣਾ, ਇਕੱਲੀ ਜ਼ਮੀਨ ਨਹੀਂ ਉਜੜੂਗੀ, ਇਕੱਲਾ ਪਿੰਡ ਨਹੀਂ ਉਜੜੂਗਾ, ਨਾਲ ਛੋਟਾ ਦੁਕਾਨਦਾਰ ਵੀ ਉਜੜੂਗਾ। ਸਹੀ ਗੱਲ। ਉਸ ਨੂੰ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਸਾਡਾ ਵੀ ਮਸਲਾ। ਸੋ ਇਹਨਾਂ ਮਸਲਿਆਂ ਦੇ ਉੱਤੇ ਕਿਸਾਨ ਜਥੇਬੰਦੀਆਂ ਜੇ ਉਹ ਰੋਲ ਨਹੀਂ ਨਿਭਾ ਰਹੀਆਂ ਜਿਹੜੀ ਉਹਨਾਂ ਨੂੰ ਨਿਭਾਉਣਾ ਚਾਹੀਦਾ।
ਫੌਰੀ ਕਿਤੇ ਮਸਲਾ ਆਉਂਦਾ ਹੈ, ਪ੍ਰਦਰਸ਼ਨ ਕਰਨ ਚਲੀਆਂ ਜਾਂਦੀਆਂ, ਪ੍ਰਸ਼ਾਸਨ ਨਾਲ ਖਿਬੜਨ ਚਲੀਆਂ ਜਾਂਦੀਆਂ, ਉਹਦੀ ਅਦਾਇਗੀ ਦੇ ਮਸਲੇ ਤੇ ਲੜ ਪੈਂਦੀਆਂ। ਓਵਰਆਲ ਇਸ ਮਸਲੇ ਨੂੰ ਐਡਰੈਸ ਕਰਕੇ ਕਿਸਾਨਾਂ ਨੂੰ ਚੇਤਰ ਕਰਨ ਦਾ ਜੇ ਰੋਲ ਨਹੀਂ ਨਿਭਾਇਆ ਜਾ ਰਿਹਾ। ਬੇਸ਼ੱਕ ਆਪਣੇ ਆਪਣੇ ਪੱਧਰ ਤੇ ਕਿਸਾਨ ਖਾਸੇ ਅਵੇਅਰ ਹੋ ਰਹੇ ਨੇ। ਆਪਾਂ ਸ਼ਾਇਦ ਕੱਲ ਵੀ ਗੱਲ ਕਰ ਰਹੇ ਸੀ ਕਿ ਜੇ ਮੱਤੇਵੜ ਵਾਲਾ ਜੰਗਲ ਵਾਲਾ ਮਸਲਾ ਹੋਵੇ, ਹੈ ਨਾ, ਚਾਹੇ ਮਤਲਬ ਕਿ ਜੀਰਾ ਸ਼ਰਾਬ ਫੈਕਟਰੀ ਵਾਲਾ ਹੋਵੇ, ਚਾਹੇ ਚਮਕੌਰ ਸਾਹਿਬ 'ਚ ਫੈਕਟਰੀ ਲੱਗ ਰਹੀ ਸੀ ਗੱਤੇ ਵਾਲੀ, ਕਾਗਜ਼ ਮਿੱਲ ਵਾਲੀ, ਉਹਦਾ ਮਸਲਾ ਹੋਵੇ, ਹੁਣ ਮਾਨਸਾ 'ਚ ਮੈਨੂੰ ਪਤਾ ਲੱਗ ਰਿਹਾ ਸੀਮਿੰਟ ਦੀ ਫੈਕਟਰੀ ਦੇ ਉੱਤੇ ਹੈ। ਸੋ ਲੋਕ ਰੋਸ ਪ੍ਰਗਟਾਉਣ ਲੱਗੇ ਨੇ, ਪੰਚਾਇਤਾਂ ਮਤੇ ਪਾਉਣ ਲੱਗੀਆਂ ਨੇ, ਲੋਕਾਂ ਨੂੰ ਆਬੋ ਹਵਾ ਦਾ, ਸਾਹ ਦਾ, ਬਿਮਾਰੀਆਂ ਦਾ ਫਿਕਰ ਪੈਣ ਲੱਗਿਆ। ਸਹੀ ਗੱਲ ਹੈ ਨਾ। ਪਰ ਜਿਹੜਾ ਰੋਲ ਸੰਸਥਾਵਾਂ ਨੇ ਨਿਭਾਉਣਾ ਹੈ, ਜਥੇਬੰਦੀਆਂ ਨੇ ਨਿਭਾਉਣਾ ਹੈ, ਉਹਨਾਂ ਨੂੰ ਇਸ ਮਸਲੇ ਦੇ ਉੱਤੇ ਚਰਚਾਵਾਂ ਕਰਕੇ ਕਿਸਾਨਾਂ ਨੂੰ ਸੁਚੇਤ ਕਰਨਾ ਪਊਗਾ। ਉਹਦੇ ਨਾਲ ਨਾਲ ਖੇਤੀ ਕਰਨ ਵਾਲੀਆਂ ਧਿਰਾਂ ਨੂੰ ਆਪਣੇ ਰੋਲ ਦੇ ਉੱਤੇ ਵੀ ਕੰਮ ਕਰਨਾ ਪਊਗਾ। ਜੀ ਜੀ, ਕਿਉਂਕਿ ਜਿਹੜੀ ਅੱਜ ਆਪਾਂ ਰਿਪੋਰਟ ਤੇ ਚਰਚਾ ਕਰ ਰਹੇ ਹਾਂ, ਇਹਦਾ ਸੰਬੰਧ ਸਿੱਧਾ ਕਿਸਾਨ ਨਾਲ ਹੈ। ਠੀਕ ਹੈ। ਉਹ ਕਹਿੰਦੇ ਜੀ ਕਿ ਪੰਜਾਬ ਦੀ ਜਿਹੜੀ ਉਪਜਾਊ ਮਿੱਟੀ ਆ, ਉਸ ਮਿੱਟੀ ਦੀ ਜਿਹੜੇ ਸੈਂਪਲ ਲਏ ਗਏ, ਉਹਨਾਂ 'ਚ 82% ਦੀ ਸੈਂਪਲ ਫੇਲ ਹੋ ਗਏ। ਠੀਕ ਹੈ ਜੀ। ਮਤਲਬ ਇਹਦਾ ਮਤਲਬ ਉਹਦੀ ਗੁਣਵੱਤਾ 'ਚ, ਉਹਦੀ ਤਾਕਤ 'ਚ, ਹੈ ਨਾ, ਉਹਦੀ ਸ਼ਕਤੀ 'ਚ, ਉਹਦੀ ਪੈਦਾਵਾਰ ਦੀ ਸਾਰੇ 'ਚ ਕਮੀ ਆ ਰਹੀ ਹੈ। ਉਹ ਕਹਿੰਦੇ ਕਿ ਪੱਤਿਆਂ ਦਾ ਸੁੱਕ ਜਾਣਾ ਹੈ, ਜਾਂ ਨਵੇਂ ਪੱਤਿਆਂ ਦਾ ਪੁੰਗਰ ਲੱਗਿਆ ਦੇਰੀ ਲਾਉਣਾ, ਜਾਂ ਫਿਰ ਮਤਲਬ ਕਿ ਪੀਲੇ ਪੈ ਜਾਣਾ, ਹੈ ਨਾ। ਈਵਨ ਇੱਥੋਂ ਤੱਕ ਕਿ ਬੂਟਾ ਲਾਉਣ ਲੱਗੇ ਰੰਗ ਹੋਰ ਸੀ, ਜਿਹੜੇ ਪੱਤੇ ਹੋਰ ਉੱਪਰ ਉਹਦਾ ਰੰਗ ਬਦਲ ਜਾਣਾ। ਬਿਲਕੁਲ ਠੀਕ ਹੈ, ਇਹ ਬਹੁਤ ਪਹਿਲੂ ਨੇ। ਤੇ ਇਹ ਜਿਹੜੀ ਆਪਣੀ ਰਿਪੋਰਟ ਹੈ, ਇਹ ਬਕਾਇਦਾ ਤੌਰ ਤੇ ਜਿਹੜੀ ਮਤਲਬ ਮਿੱਟੀ ਦੀ ਗੁਣਵੱਤਾ ਜਾਚਣ ਵਾਲਾ ਸਾਡਾ ਵਿਭਾਗ ਹੈ ਕੇਂਦਰ ਨਾਲ ਸੰਬੰਧਿਤ, ਉਹਦੇ ਆਧਾਰ ਤੇ ਲੈ ਕੇ 2.25 ਲੱਖ ਦੇ ਕਰੀਬ 2,75,000 ਤੋਂ ਵੱਧ ਸੈਂਪਲ ਲਏ ਆ ਪੰਜਾਬ 'ਚ ਮਿੱਟੀ ਦੇ। ਤੇ ਉਹਨਾਂ 'ਚੋਂ 82% ਫੇਲ ਨੇ ਨਾ। 82% 'ਚੋਂ 36% ਤਾਂ ਬਿਲਕੁਲ ਨਿੱਲ ਵਾਲੀ ਸਥਿਤੀ 'ਚ ਨੇ, ਕਿ ਇਹ ਤਾਂ ਕੱਲ ਨੂੰ ਬੰਜਰ ਨਾ ਹੋ ਜਾਵੇ ਜ਼ਮੀਨ, ਮਤਲਬ ਇਸ ਸਥਿਤੀ 'ਚ ਨੇ। ਤੇ ਬਾਕੀ 46.7% ਦੀ ਸੈਂਪਲ ਉਹ ਨੇ ਜਿਹੜੇ ਅਜੇ ਮਤਲਬ ਕਿ ਦਰਮਿਆਨੇ ਜਿਹੇ ਨੇ, ਕਿ ਹਾਂ ਠੀਕ ਹੈ, ਹਲੇ ਉਪਜਾਊ ਹੋ ਵੀ ਜਾਊਗਾ। ਹੁਣ ਇਹਦੇ ਜਿਹੜੇ ਕਾਰਨ ਨੇ, ਉਹ ਕਾਰਨਾਂ ਦੇ ਵਿੱਚ ਉਹ ਪਹਿਲੂ ਨੇ, ਜਿਹੜਾ ਪਰਾਲੀ ਵਾਲਾ ਮਸਲਾ ਸਰਕਾਰ ਅਜੇ ਤੱਕ ਹੱਲ ਨਹੀਂ ਕਰ ਰਹੀ। ਉਹ ਪਹਿਲੂ ਬਹੁਤ ਵੱਡਾ ਹੈ ਕਿ ਬੇਸ਼ੱਕ ਦਿੱਲੀ ਨੂੰ ਧੂੰਆਂ ਨਹੀਂ ਪਹੁੰਚਦਾ, ਦਿੱਲੀ ਵਾਲੇ ਡਰਾਮਾ ਕਰਦੇ ਆ ਹਰ ਵਾਰ, ਪਰ ਆਪਾਂ ਅੱਗੇ ਵੀ ਗੱਲ ਕਰਦੇ ਰਹੇ ਕਿ ਜੇ ਦਿੱਲੀ ਨਹੀਂ ਜਾਂਦਾ ਤਾਂ ਆਪਣੇ ਪਿੰਡ ਦੀ ਜੂਹ ਤੱਕ ਤਾਂ ਜਾਂਦਾ ਹੈ। ਬਿਲਕੁਲ ਜੀ, ਘਰਾਂ 'ਚ ਤਾਂ ਰਹਿੰਦਾ ਹੀ ਹੈ, ਆਪਣੇ ਘਰਾਂ 'ਚ ਤਾਂ ਜਾਂਦਾ ਹੈ, ਆਪਣੇ ਜਵਾਕਾਂ ਤੱਕ ਤਾਂ ਜਾਂਦਾ ਹੈ। ਬਿਲਕੁਲ। ਤੇ ਪੰਜਾਬ ਸਰਕਾਰ ਇਸ ਮਸਲੇ ਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਹੱਲ ਕਿਉਂ ਨਹੀਂ ਕਰ ਪਾ ਰਹੀ? ਤੇ ਜਿਨ੍ਹਾਂ ਦੀ ਸਮਰੱਥਾ ਹੁੰਦੀ ਹੈ, ਜਿਹੜੇ ਪਹਿਲਾਂ ਨਹੀਂ ਵੀ ਫੂਕਦੇ ਸੀ, ਉਹ ਯੂਨੀਅਨ ਨਾਲ ਜੁੜ ਕੇ ਕਈ ਵਾਰ ਜਾਣਬੁੱਝ ਕੇ ਫੂਕਣ ਲੱਗ ਪਏ। ਹਾਂਜੀ, ਹੁਣ ਸਾਡਾ ਹੀ ਕਰ ਲੂ। ਇਹ ਜਿੱਦ 'ਚ ਆ ਕੇ ਵੀ ਇੱਕ ਪ੍ਰਕਿਰਿਆ ਸਰਕਾਰ ਨੂੰ ਚੜਾਉਣ ਲਈ। ਸੋ ਪਰ ਉਹਦਾ ਨੁਕਸਾਨ ਕਿਹਦਾ ਹੋ ਰਿਹਾ? ਉਹ ਕਹਿੰਦੇ ਪਰਾਲੀ ਸਾੜਨ ਨਾਲ ਜਿਹੜੀਆਂ ਬਿਮਾਰੀਆਂ ਦਾ ਮਸਲਾ ਉਹ ਵੱਖਰਾ ਹੈ, ਇਹਦਾ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ। ਪ੍ਰਵੀਨ ਜੀ, ਕੈਸੇ ਫਾਰਮੂਲੇ ਹੈ ਕਿ ਜੀ ਪਹਿਲਾਂ ਅੱਗ ਲਾ ਕੇ ਅਸੀਂ ਨਾੜ ਸਾੜਦੇ ਹਾਂ, ਤੇ ਫਿਰ ਕਹਿੰਦੇ ਜੀ ਪਾਣੀ ਛੱਡ ਕੇ ਹੁਣ ਅਸੀਂ ਧਰਤੀ ਠੰਡੀ ਕਰਦੇ ਹਾਂ। ਹਾਂਜੀ, ਬਿਲਕੁਲ। ਪਾਣੀ ਦੀ ਬਰਬਾਦੀ ਦਾ ਨਵਾਂ ਫਾਰਮੂਲਾ ਆ ਗਿਆ। ਅੱਗੇ ਕਿਸੇ ਸਮੇਂ ਅਸੀਂ ਝੋਨੇ ਦੇ ਸਮੇਂ ਦੇਖਦੇ ਸੀ ਪਰਾਲੀ ਛੱਡਦੀ, ਹੁਣ ਕਣਕ ਤੋਂ ਬਾਅਦ ਵੀ ਨਾੜ ਸਾੜਨ ਲੱਗ ਪਈ, ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਕਹਿੰਦੇ ਪਰਾਲੀ ਸਾੜਨ ਦੇ ਕਾਰਨ ਵੀ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਫਿਰ ਇਹਦੇ ਨਾਲ ਸਭ ਤੋਂ ਜਿਹੜਾ ਅਹਿਮ ਪੱਖ ਆਇਆ, ਉੱਪਰ ਕੀ ਆਇਆ, ਕਹਿੰਦੇ ਜੀ ਧਰਤੀ ਦੇ ਵਿੱਚ ਜਿਹੜੀ ਇਹ ਖੇਤੀ ਵਾਲੀ ਜ਼ਮੀਨ ਜਿਹੜੀ ਵਰਤੀ ਜਾ ਰਹੀ ਆ, ਉਹਦੇ ਵਿੱਚ ਜਿਹੜੀ ਕੁਦਰਤੀ ਖਾਦ ਹੈ, ਉਹਦੇ ਤੱਤ ਖਤਮ ਨੇ ਲਗਭਗ। ਵੀ ਕੁਦਰਤੀ ਖਾਦ ਦੇ ਤੱਤ ਤਾਂ ਹੀ ਆਉਣਗੇ ਜੇ ਪਾਵਾਂਗੇ। ਜਦੋਂ ਅਸੀਂ ਹੁਣ ਕੁਦਰਤੀ ਖਾਦ ਤੋਂ ਛੁਟਕਾਰਾ ਹੀ ਲੈ ਲਿਆ, ਅਸੀਂ ਉਹਦੇ ਵੱਲ ਜਾਂਦੇ ਹੀ ਨਹੀਂ ਗਏ, ਨਾ ਮੈਸਾਂ ਰੱਖੀਏ, ਨਾ ਗਊਆਂ ਰੱਖੀਏ, ਨਾ ਰੂੜੀ ਹੋਊਗੀ, ਨਾ ਅਸੀਂ ਉਹਦੀ ਖਾਦ ਲਾਵਾਂਗੇ, ਨਾ ਅਸੀਂ ਪਾਵਾਂਗੇ। ਤੇ ਜੇ ਹੈਗੀ ਵੀ ਜਿੱਥੇ, ਉੱਥੇ ਵੀ ਨਹੀਂ ਪੈਂਦੀ ਹੁਣ ਤਾਂ। ਜੀ ਸਹੀ ਹੈ, ਬਿਲਕੁਲ। ਸੋ ਇਸ ਲਈ ਮਤਲਬ ਕਿ ਇਹ ਇੱਕ ਪਹਿਲੂ ਵੀ ਇਹਦੇ ਵਿੱਚ ਕਾਰਨ ਹੈ। ਤੇ ਤੀਸਰਾ ਜਿਹੜਾ ਅਹਿਮ ਪਹਿਲੂ ਹੈ, ਉਹ ਹੈ ਜੀ ਕਿ ਜਿਹੜੀ ਅਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਯੂਰੀਆ, ਖਾਦਾਂ, ਛਿੜਕਾਅ, ਜ਼ਹਿਰੀਲੇ ਤੱਤ, ਉਹ ਸਾਰਾ ਕੁਝ ਕਰ ਰਹੇ ਹਾਂ ਸਿਰਫ ਤੇ ਸਿਰਫ ਮਤਲਬ ਪੈਦਾਵਾਰ ਵਧਾਉਣ ਲਈ। ਪਰ ਮੈਂ ਸ਼ਾਇਦ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ ਕਿ ਇਹ ਤਾਂ ਫਾਰਮੂਲਾ ਹੀ ਅਸੀਂ ਨਵਾਂ ਤਰੀਕਾ ਲੱਭਿਆ ਵਾ ਪ੍ਰਵੀਨ ਜੀ। ਮਤਲਬ ਕੰਪਨੀ ਤੈਅ ਕਰ ਦਿੰਦੀ ਹੈ ਆਪਣਾ ਮਾਲ ਵੇਚਣ ਲਈ ਕਿ ਜੀ ਇੰਨੇ ਬੀਜ ਨਾਲ ਇੰਨਾ ਥੈਲਾ ਪਊਗਾ, ਹੈ ਨਾ, ਇੱਕ ਕਿੱਲੇ 'ਚ ਇੰਨੇ ਲੀਟਰ ਪਊਗਾ, ਆਹ ਇੰਨੇ ਪਾਣੀ 'ਚ ਮਿਲਾ ਕੇ ਪਾ ਦਿਓ, ਉਹਨਾਂ ਦਾ ਫਾਰਮੂਲਾ ਤੈਅ ਹੁੰਦਾ। ਪਰ ਡੀਲਰ ਵੱਧ ਮਾਲ ਵੇਚਣ ਦੇ ਚੱਕਰ 'ਚ ਕਿਸਾਨ ਨੂੰ ਸਲਾਹ ਦਿੰਦਾ ਕਿ ਇਹ ਤਾਂ ਲਿਖਿਆ ਹੁੰਦਾ, ਇਹਨੇ ਨਾਲ ਨਹੀਂ ਸਰਨਾ, ਤੂੰ ਇੱਕ ਡੱਬਾ ਹੋਰ ਪਾ ਦੇ। ਉਹ 2 ਡੱਬਿਆਂ ਦੀ ਸਲਾਹ ਦਿੰਦਾ। ਤੇ ਗਾਹਾਂ ਆਪਣੇ ਵਾਲਾ ਪਿੰਡ ਪਹੁੰਚਦੇ ਕਹਿੰਦਾ ਬਈ ਆਹ ਨਾਲ ਵਾਲਾ ਜਿਹਦਾ ਖੇਤ ਆ ਉਹਦੇ ਨਾਲੋਂ ਵੱਧ ਝਾੜ ਕੱਢਣਾ ਹੈ, ਤਾਂ 3 ਡੱਬੇ ਪਾਉਂ ਮੈਂ, ਤਾਂ 3 ਦੇ ਦਿਓ। ਜੀ।
ਉਹ 2 ਦੀ ਬਜਾਏ 3 ਪਾਉਣ ਲੱਗ ਜਾਂਦਾ। ਸੋ ਇਸ ਲਈ ਅਸੀਂ ਮਾਤਰਾ ਤੋਂ ਕਿਤੇ ਜ਼ਿਆਦਾ ਪਾ ਰਹੇ ਹਾਂ। ਉਹ ਮੈਂ ਕਹਿੰਦਾ ਫੌਰੀ ਝਾੜ ਵੱਧਦਾ ਨਹੀਂ ਵੱਧਦਾ, ਉਹ ਵੀ ਕੋਈ ਖਾਂਦਾ ਹੈ, ਉਹਦੇ ਉੱਤੇ ਵੀ ਜ਼ਹਿਰ ਦਾ ਕੀ ਅਸਰ ਹੈ, ਸਵਾਲ ਤਾਂ ਹੈਗੇ, ਪਰ ਅਸੀਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਮਾਰ ਰਹੇ ਹਾਂ। ਫਿਰ ਉਹਦੇ ਨਾਲ ਅਸੀਂ ਜਿਹੜੇ ਕਿਸਾਨ ਪੱਖੀ ਜੀਵ ਜੰਤੂ ਨੇ ਉਹਨਾਂ ਦਾ ਵੀ ਨਾਲੇ ਭਾਅ ਵੜਦੇ ਨੇ, ਤੇ ਉਹ ਥੋੜੇ ਸਹਾਈ ਜੀਵ ਜੰਤੂ ਨੇ ਜਿਹੜੇ ਜਿਹਨਾਂ ਨੇ ਕੀੜੇ ਮਕੌੜੇ ਉਹ ਖਾਣੇ ਹੁੰਦੇ ਆ, ਫਿਰ ਫਸਲਾਂ ਤੇ ਹਮਲੇ ਵੀ ਵੱਧ ਹੁੰਦੇ ਆ। ਕਿੰਨੇ ਪਹਿਲੂਆਂ ਨੂੰ ਮਿਲਾ ਕੇ ਰਿਪੋਰਟ ਆਈ ਹੈ। ਔਰ ਇਸ ਰਿਪੋਰਟ ਦਾ ਜਿਹੜਾ ਦੁਖਦਾਇਕ ਪਹਿਲੂ ਹੈ ਉਹ ਇਹ ਆ ਕਿ ਅਗਲੇ ਸਾਲ ਫਿਰ ਕੋਈ ਇਹੋ ਜਿਹਾ ਅੰਕੜਾ ਆ ਜਾਊਗਾ ਤੇ ਆਪਾਂ ਫਿਰ ਗੱਲ ਕਰ ਲਾਂਗੇ। ਰਿਪੋਰਟਾਂ ਦੇ ਉੱਤੇ ਸਰਕਾਰਾਂ ਨੇ ਅਮਲੀ ਰੂਪ ਕਾਹਦਾ ਬਣਾਇਆ, ਉਸ ਚੀਜ਼ ਚੋਂ ਮੁਸ਼ਕਲ ਚੋਂ ਕਿਸਾਨ ਨੂੰ ਕੱਢਣ ਲਈ ਹੱਲ ਕੀਤਾ। ਜੇ ਤੁਹਾਨੂੰ ਪਤਾ ਕਿ ਪਰਾਲੀ ਕਰਨ ਨੁਕਸਾਨ ਹੈ ਜ਼ਮੀਨ ਦਾ ਤੇ ਉਪਜਾਊ ਸ਼ਕਤੀ ਤੇ ਅਸਰ ਪੈਣਾ, ਤਾਂ ਤੁਹਾਡੇ ਭੰਡਾਰਾਂ ਤੇ ਵੀ ਤਾਂ ਅਸਰ ਪੈਣਾ ਜੀ, ਤੇ ਤੁਸੀਂ ਪਰਾਲੀ ਦੇ ਮਸਲੇ ਦਾ ਹੱਲ ਕਰ ਦਿਓ। ਇੰਨੇ ਲੰਮੇ ਸਮੇਂ ਤੋਂ ਗੱਲਾਂ ਹੁੰਦੀਆਂ ਆ ਰਹੀਆਂ। ਸਹੀ ਹੈ। ਜੇ ਘਟੀਆ ਦਵਾਈ ਮਾਰਕੀਟ ਚ ਆਉਂਦੀ ਹੈ, ਘਟੀਆ ਬੀਜ ਆਉਂਦਾ ਹੈ, ਤਾਂ ਮਾਰਕੀਟ ਚ ਆ ਕਿੱਥੋਂ ਰਿਹਾ? ਹਾਂਜੀ ਬਿਲਕੁਲ। ਕਿਹਦਾ ਜਾਂਚ ਦਾ ਵਿਸ਼ਾ, ਕਿਹਨੇ ਰੋਕਣਾ? ਸੋ ਇਸ ਲਈ ਸਰਕਾਰ ਆਪਣਾ ਰੋਲ ਨਹੀਂ ਨਿਭਾ ਰਹੀ, ਜਥੇਬੰਦੀਆਂ ਆਪਣਾ ਰੋਲ ਨਹੀਂ ਨਿਭਾ ਪਾ ਰਹੀਆਂ, ਤੇ ਆਮ ਕਿਸਾਨ ਵਰਗ ਵੀ ਆਪਣਾ ਰੋਲ ਭੁੱਲ ਗਿਆ। ਅਸੀਂ ਭੁੱਲ ਗਏ ਹਾਂ ਕਿ ਅਸੀਂ ਅੰਨਦਾਤੇ ਹਾਂ, ਅਸੀਂ ਜ਼ਹਿਰਾਂ ਉਗਾਉਣ ਵਾਲੇ ਨਹੀਂ, ਅਸੀਂ ਅੰਨ ਉਗਾਉਣ ਵਾਲੇ ਹਾਂ, ਤੇ ਆਪਣੇ ਬੱਚਿਆਂ ਨੂੰ ਅਸੀਂ ਉਹ ਪਰੋਸ ਰਹੇ ਹਾਂ, ਤੇ ਬਾਜ਼ਾਰ ਨੂੰ ਤਾਂ ਪਰੋਸਣਾ ਹੀ ਪਰੋਸਣਾ। ਸੋ ਇਹ ਬਹੁਤ ਫਿਕਰਮੰਦੀ ਵਾਲਾ ਪਹਿਲੂ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਉਹਨਾਂ ਭਾਰਤੀਆਂ ਦੇ ਬਾਰੇ ਜਿਹੜੇ ਜਦੋਂ ਕਿਤੇ ਵੀ ਦੁਨੀਆ ਭਰ ਦੇ ਵਿੱਚ ਸੰਘਰਸ਼ ਛਿੜਦਾ ਹੈ ਤਾਂ ਉੱਥੇ ਵਸਦੇ ਭਾਰਤੀਆਂ ਦੀ ਜਾਨ ਮੁੱਠੀ ਦੇ ਵਿੱਚ ਆ ਜਾਂਦੀ ਹੈ। ਹੁਣ ਇਸ ਟਾਈਮ ਆਪਾਂ ਦੇਖਿਆ ਰੂਸ ਯੂਕਰੇਨ ਜੰਗ ਤੋਂ ਬਾਅਦ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਇਸ ਟਾਈਮ ਇਜ਼ਰਾਈਲ ਤੇ ਈਰਾਨ ਦੇ ਵਿੱਚ ਜਿਹੜੀ ਜੰਗ ਦੇ ਵਿੱਚ ਭਾਰਤੀ ਘਿਰਿਆ ਜੀ, ਉਹਨਾਂ ਦੇ ਪਰਿਵਾਰਾਂ ਨੂੰ ਡਾਢਾ ਫਿਕਰ ਹੈ। ਪ੍ਰਵੀਨ ਜੀ, ਜਦੋਂ ਕਿਸੇ ਮੁਲਕ 'ਚ ਕੋਈ ਅਜਿਹੀ ਸਥਿਤੀ ਬਣਦੀ ਆ, ਉਹ ਮੁਲਕ ਨਾਮੀ ਹੈ, ਗ੍ਰਾਮੀ ਹੈ, ਨਹੀਂ ਹੈ ਨਾਮੀ, ਜਦੋਂ ਫਿਰ ਇਹ ਰਿਪੋਰਟਾਂ ਆਉਂਦੀਆਂ ਨੇ, ਅੱਧੇ ਤੋਂ ਜ਼ਿਆਦਾ ਮੁਲਕ ਨੂੰ ਤਾਂ ਪਤਾ ਲੱਗਦਾ ਕਿ ਅੱਛਾ ਇਸ ਮੁਲਕ 'ਚ ਵੀ ਸਾਡੇ ਲੋਕ ਬੈਠੇ ਨੇ, ਇੱਥੇ ਵੀ ਚਲੇ ਗਏ। ਮਤਲਬ ਅਸੀਂ ਹਰ ਹਿੱਲੇ ਇੱਥੋਂ ਭੱਜ ਜਾਣਾ ਚਾਹੁੰਦੇ ਹਾਂ, ਕਿਸੇ ਦੇਸ਼ ਦਾ ਸਾਨੂੰ ਵੀਜ਼ਾ ਮਿਲ ਜਾਵੇ। ਇੱਕ ਤਾਂ ਇਹ ਪਹਿਲੂ ਇਹਦੇ ਵਿੱਚੋਂ ਫਿਕਰਮੰਦੀ 'ਚ ਉੱਪਰਦਾ। ਦੂਸਰਾ, ਇਜ਼ਰਾਈਲ ਤੇ ਈਰਾਨ ਦੀ ਲੜਾਈ ਦੇ ਵਿੱਚ G7 ਸਿਖਰ ਸੰਮੇਲਨ ਤੋਂ ਲੈ ਕੇ ਟਰੰਪ ਦੀ ਭੂਮਿਕਾ ਤੇ ਸਵਾਲ ਉੱਠ ਰਹੇ ਨੇ। ਤੁਸੀਂ ਇਹ ਦੇਖੋ ਕਿ G7 ਸਿਖਰ ਸੰਮੇਲਨ ਨੇ ਇੱਕ ਤਰ੍ਹਾਂ ਨਾਲ ਇਜ਼ਰਾਈਲ ਦੇ ਹੱਕ 'ਚ ਤੇ ਈਰਾਨ ਦੇ ਖਿਲਾਫ ਮਤਾ ਪਾਇਆ। ਨਹੀਂ ਤਾਂ ਹੋਣਾ ਤਾਂ ਹੀ ਚਾਹੀਦਾ ਸੀ ਕਿ ਤੁਸੀਂ ਜੰਗਬੰਦੀ ਕਰਾਉਣੀ ਹੈ, ਗੋਲੀਬੰਦੀ ਕਰਾਉਣੀ ਆ, ਤਾਂ ਜਿਹਨੇ ਜੰਗ ਛੇੜੀ ਆ ਪਹਿਲਾਂ ਉਹਨੂੰ ਕਹੋਗੇ ਵੀ ਤੂੰ ਰੁਕ, ਦੂਏ ਨੂੰ ਅਸੀਂ ਰੋਕਦੇ ਹਾਂ ਜੀ। ਤੇ ਇੱਧਰ ਅਮਰੀਕਾ ਦੇ ਰਾਸ਼ਟਰਪਤੀ ਸਾਹਿਬ ਤਾਂ ਕਹਿੰਦੇ ਵਿੱਚੇ ਸੰਮੇਲਨ ਛੱਡ ਕੇ ਆ ਗਏ, ਤੇ ਉਹ ਵੀ ਇੱਕ ਤਰ੍ਹਾਂ ਨਾਲ ਆਪਣੀਆਂ ਫੌਜਾਂ ਭੇਜਣ ਦੀ ਤਿਆਰੀ 'ਚ ਦੱਸ ਰਹੇ ਨੇ ਕਿ ਜੀ ਚੱਲਾ ਮੇਰਾ ਸਾਰਾ ਸਮਾਨ ਚੱਲਿਆ ਜੀ, ਮੈਂ ਆਹ ਭੇਜ ਦੇਣਾ, ਉਹ ਭੇਜ ਦੇਣਾ। ਉਹ ਵੀ ਇੱਕ ਤਰ੍ਹਾਂ ਨਾਲ ਕਹਿ ਰਹੇ ਨੇ ਕਿ ਈਰਾਨ ਨੂੰ ਵੀ ਕਿ ਤੂੰ ਬਿਨਾਂ ਕਿਸੇ ਹਿੱਲ ਜੁੱਲ ਤੋਂ ਸਰੈਂਡਰ ਕਰ ਦੇ ਪੂਰਨ ਤੌਰ ਤੇ, ਨਹੀਂ ਤਾਂ ਤੇਰੇ ਆਕਾ ਦਾ ਟਿਕਾਣਾ ਵੀ ਪਤਾ ਸੀ, ਉਹਨੂੰ ਵੀ ਮਾਰ ਸਕਦੇ ਜੀ। ਉਹ ਮਤਲਬ ਇਹਦਾ ਮਤਲਬ ਅਸੀਂ ਲੜਾਈ ਵਧਾਉਣ ਵਾਲੇ ਪਾਸੇ, ਤੇ ਚੀਨ ਤੇ ਰੂਸ ਦੀ ਇਹ ਸਾਰੀ ਪ੍ਰਕਿਰਿਆ 'ਚ ਭੂਮਿਕਾ ਤੇ ਅਜੇ ਸਵਾਲ ਖੜੇ ਨੇ, ਕਿਉਂਕਿ ਨਵਾਂ ਇੱਕ ਤਰ੍ਹਾਂ ਨਾਲ ਮਿੱਤਰਚਾਰਾ ਜਿਹਾ ਤਾਂ ਪਿਆ ਚੀਨ ਨਾਲ ਟਰੰਪ ਦਾ। ਸੋ ਇਸ ਲਈ ਉਹਦੇ ਉੱਤੇ ਵੀ ਸਾਰਿਆਂ ਦੀ ਨਜ਼ਰਾਂ ਹੈਗੀਆਂ ਨੇ। ਹਾਂ, ਭਾਰਤ ਦਾ ਸਵਾਲ, ਭਾਰਤ ਮੂਹਰੇ ਸਵਾਲ ਬੜਾ ਖੜਾ ਕਿ ਉਹ ਕਰੇ ਤਾਂ ਕੀ ਕਰੇ, ਕਿਉਂਕਿ ਉਹਨੇ ਆਪਣੇ ਪੁਰਾਣੇ ਮਿੱਤਰ ਗਵਾ ਲਏ, ਨਵੇਂ ਮਿੱਤਰ ਉਹਦੇ ਸਾਥ ਨਹੀਂ ਦੇ ਰਹੇ, ਹੈ ਨਾ। ਤੇ ਹੁਣ ਇਸ ਮਾਮਲੇ 'ਚ ਵੀ ਈਰਾਨ ਨਾਲ ਉਹਦਾ ਪੁਰਾਣਾ ਰਿਸ਼ਤਾ ਰਿਹਾ, ਤੇ ਪਰ ਇਜ਼ਰਾਈਲ ਨਾਲ ਉਹਦਾ ਵਪਾਰੀ ਰਿਸ਼ਤਾ ਬਣ ਗਿਆ, ਰੱਖਿਆ ਮੰਤਰਾਲਿਆਂ ਦੇ, ਰੱਖਿਆ ਜੰਤਰਾਂ ਮੰਤਰਾਂ ਦੇ ਹਵਾਲੇ ਨਾਲ। ਹੁਣ ਜੇ ਦੋਵੇਂ ਪਾਸੇ ਨਹੀਂ ਜਾਂਦਾ ਤਾਂ ਮੈਨੂੰ ਤਾਂ ਦੋਏ ਵੀ ਬਾਅਦ 'ਚ ਤੁਹਾਡੇ ਨਾਲ ਹੀ ਰਹਿੰਦੇ। ਹੁਣ ਕੀ ਕਰੋਗੇ ਤੁਸੀਂ? ਤੇ ਆਰਥਿਕ ਤੌਰ ਦੇ ਉੱਤੇ ਉਸ ਜੰਗ ਦਾ ਅਸਰ ਪੈਣ ਲੱਗ ਪਿਆ। ਪਹਿਲਾਂ ਰੂਸ ਯੂਕਰੇਨ ਦੀ ਜੰਗ ਦਾ ਅਸਰ, ਫਿਰ ਹੁਣ ਇਹਦਾ ਅਸਰ, ਹੈ ਨਾ। ਉਧਰ ਗਾਜ਼ਾ ਪੱਟੀ, ਫਿਰ ਭਾਰਤ ਪਾਕਿਸਤਾਨ, ਮਤਲਬ ਦੁਨੀਆ ਭਰ 'ਚ ਜੰਗ ਦੀਆਂ ਗੱਲਾਂ, ਲੜਾਈ ਦੀਆਂ ਗੱਲਾਂ, ਹਥਿਆਰਾਂ ਦੀਆਂ ਗੱਲਾਂ। ਇਹਦਾ ਮਤਲਬ ਅਸੀਂ ਕੀ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਾਂ? ਤੇ ਨਰਿੰਦਰ ਮੋਦੀ ਜਿਹੜੀਆਂ ਸਲਾਹਾਂ ਦਿੰਦੇ ਨੇ ਕਿ ਮੈਂ ਉਹਨਾਂ ਨੂੰ ਕਹਿਣਾ ਜੀ ਪੀਸਫੁਲ ਜੀ, ਟੇਬਲ ਤੇ ਬੈਠ ਕੇ ਗੱਲ ਹੱਲ ਹੋਊ, ਬਈ ਤੁਸੀਂ ਕਰ ਲਓ ਆਪਣੀ। ਸਹੀ ਹੈ, ਬਿਲਕੁਲ। ਇਹੀ ਨਿਯਮ ਆਪਣੇ ਤੇ ਕਿਉਂ ਨਹੀਂ ਲਾਗੂ ਹੁੰਦੇ? ਆਪਾਂ ਆਪਣਿਆਂ ਨੂੰ ਕਿਉਂ ਨਹੀਂ ਟੇਬਲ ਤੇ ਬਿਠਾ ਪਾ ਰਹੇ? ਆਪਾਂ ਕਿਉਂ ਨਹੀਂ ਮਸਲਾ ਹੱਲ ਕਰ ਪਾ ਰਹੇ? ਸਾਡੀ ਗੱਲ ਨੂੰ ਘੁਸ ਕੇ ਮਾਰੇਗੀ। ਉਹ ਪੰਜਾਬ ਤਾਂ ਭੋਗ ਕੇ ਹਟਿਆ ਜੰਗ ਦਾ ਅਸਰ ਬਾਈ। ਤੇ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਭ ਦੀਆਂ ਨਜ਼ਰਾਂ ਉਹਨਾਂ ਲੋਕਾਂ ਦੇ ਨੇ ਜਿਹੜੇ ਈਰਾਨ ਦੇ ਵਿੱਚ ਫਸੇ ਸੀ, ਵਿਦਿਆਰਥੀ ਵੀ ਨੇ ਜੀ, ਤੇ ਕਾਰੋਬਾਰ ਕੰਮਕਾਰ, ਹੈ ਨਾ, ਨੌਕਰੀ ਗਏ ਲੋਕ ਵੀ ਨੇ, ਉਹ ਵੀ ਨੇ। ਤਾਂ ਪਰਿਵਾਰਾਂ ਨੂੰ ਤਾਂ ਫਿਕਰ ਹੋਣਾ ਹੀ ਹੋਣਾ ਹੈ। ਮੈਨੂੰ ਪਤਾ ਲੱਗ ਰਿਹਾ ਕਿ ਕੁਝ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਤੁਰੀ ਆ ਤੇ ਉਹਨਾਂ ਨੂੰ ਉੱਥੋਂ ਬਾਹਰ ਲਿਆਂਦਾ ਜਾ ਰਿਹਾ। ਸੋ
ਇਹਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਨੇ ਜੀ। ਕਿਉਂਕਿ ਕੁਝ ਲੋਕਾਂ ਨੂੰ ਉੱਥੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਪੂਰਾ ਸ਼ਹਿਰ ਹੀ ਖਾਲੀ ਕਰਾ ਲਓ ਜੀ। ਹਾਂਜੀ, ਤਹਿਰਾਨ। ਮਤਲਬ ਲੋਕਾਂ ਨੂੰ ਕਿੱਥੇ ਨੂੰ ਭੇਜਣਾ, ਕਿੱਥੇ ਇਹਦਾ ਦੱਸ ਦਿਓ। ਸੋ ਹੁਣ ਜੀ। ਇਸ ਸਥਿਤੀ ਦੇ ਵਿੱਚ ਭਾਰਤੀਆਂ ਨੂੰ ਕੱਢਣ ਦੀ ਕਵਾਇਦ ਦੀ ਗੱਲ ਤੁਰੀ ਹੈ। ਉਮੀਦ ਕਰਦੇ ਹਾਂ ਭਾਰਤੀ ਹੀ ਕਿਉਂ, ਹਰ ਬੰਦਾ ਉੱਥੇ ਸੁਰੱਖਿਅਤ ਰਵੇ ਤੇ ਜੰਗ ਟਲੇ ਤਾਂ ਚੰਗਾ ਜੀ। ਹਾਂਜੀ, ਬਿਲਕੁਲ। ਜੰਗ ਤਾਂ ਕਦੇ ਵੀ ਮਾਨਵਤਾ ਦੇ, ਮਨੁੱਖਤਾ ਦੇ ਤਾਂ ਪੱਖ ਦੇ ਵਿੱਚ ਨਹੀਂ ਹੁੰਦੀ ਜੰਗ। ਜੰਗ ਤੋਂ ਬਾਅਦ ਤਾਂ ਰੋਣ ਕੁਰਲਾਟ, ਵੈਣ, ਜਿਹੜੇ ਲੋਕ ਵਿਛੜ ਗਏ ਨੇ ਉਹਨਾਂ ਦੇ, ਬੇਰੁਜ਼ਗਾਰੀ, ਭੁੱਖਮਰੀ, ਇਹ ਸਾਰੀਆਂ ਚੀਜ਼ਾਂ ਤੰਗ ਕਰਦੀਆਂ ਨੇ ਉਹਨਾਂ ਮੁਲਕਾਂ ਨੂੰ ਜਿੱਥੇ ਜੰਗ ਹੁੰਦੀ ਹੈ। ਜਾਂਦਿਆਂ ਦੀ ਗੱਲ ਕਰੀਏ ਏਅਰ ਇੰਡੀਆ ਦੀ, ਏਅਰ ਇੰਡੀਆ ਦੀਆਂ 7 ਕੌਮਾਂਤਰੀ ਉਡਾਣਾਂ ਤਕਨੀਕੀ ਖਾਮੀ ਤੋਂ ਪ੍ਰਭਾਵਿਤ ਹੋਈਆਂ ਨੇ ਜੀ। ਲੰਘੇ ਹਫ਼ਤੇ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਵਾਪਰੀਆਂ ਇਹ ਚੰਦ ਘਟਨਾਵਾਂ ਨੇ ਲੋਕਾਂ ਦਾ ਦਿਲ ਦਹਿਲ ਗਿਆ ਸੀ। ਜਿਹੜਾ ਅਹਿਮਦਾਬਾਦ ਹਾਦਸਾ ਵਾਪਰਿਆ ਸੀ, ਦੁਨੀਆ ਭਰ ਦੀ ਜਿਹੜੀ ਐਵੀਏਸ਼ਨ ਇੰਡਸਟਰੀ ਆ ਉਹਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਹਾਦਸਿਆਂ ਦੇ ਵਿੱਚੋਂ ਇੱਕ ਆ। ਖਾਮੀਆਂ ਦੇ ਬਾਰੇ, ਉਹਦੇ ਮਾਡਲ ਦੇ ਬਾਰੇ, ਉਹ ਤਕਨੀਕੀ ਤੌਰ ਦੇ ਉੱਤੇ ਆਪਾਂ ਬਹੁਤ ਸਾਰੀ ਡਿਬੇਟ ਦੇਖੀ ਆ, ਪਰ ਇਹਨਾਂ ਘਟਨਾਵਾਂ ਦਾ ਵਾਪਰਨਾ ਬਾਦਸਤੂਰ ਜਾਰੀ ਹੈ। ਪ੍ਰਵੀਨ ਜੀ, ਪਹਿਲਾ ਦਿਨ ਜਿਸ ਦਿਨ ਅਹਿਮਦਾਬਾਦ ਵਾਲੀ ਘਟਨਾ ਵਾਪਰਦੀ ਆ, ਉਹ ਤੋਂ ਅਗਲੇ ਦਿਨ ਇੱਕ ਵਿਦੇਸ਼ੀ ਜਹਾਜ਼ ਦੀ ਉਡਾਨ ਜਿਵੇਂ ਰੋਕਣੀ ਪੈ ਜਾਂਦੀ ਆ, ਉਹ ਚਰਚਾ 'ਚ ਆਉਂਦੀ ਆ। ਫਿਰ ਉਹ ਤੋਂ ਬਾਅਦ ਹੁਣ ਇੱਕੋ ਦਿਨ 'ਚ ਮਤਲਬ 24 ਘੰਟਿਆਂ 'ਚ 7 ਉਡਾਨਾਂ ਵੱਖੋ ਵੱਖਰੇ, ਚਾਹੇ ਉਹ ਲੰਦਨ ਜਾਣ ਵਾਲੀ ਹੋਵੇ, ਚਾਹੇ ਅੰਮ੍ਰਿਤਸਰ ਤੋਂ ਜਾਣ ਵਾਲੀ ਹੋਵੇ, ਚਾਹੇ ਦਿੱਲੀ ਤੋਂ ਜਾਣ ਵਾਲੀ ਹੋਵੇ, ਹੈ ਨਾ, ਜਾਂ ਵੱਖ ਵੱਖ ਮੁਲਕਾਂ ਦੇ ਵੱਲ, ਉਹ ਸਾਰੀਆਂ ਉਡਾਨਾਂ 'ਤੇ ਜਦੋਂ ਅਸਰ ਪੈਂਦਾ ਤਾਂ ਦਹਿਸ਼ਤ ਹੋਰ ਫੈਲਦੀ ਹੈ। ਵੈਸੇ ਇਹ ਗੱਲ ਵੀ ਸੱਚਾਈ ਹੁੰਦੀ ਹੈ ਕਿ ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵੱਡੀ ਵਾਪਰ ਜਾਂਦੀ ਹੈ, ਫਿਰ ਹਫ਼ਤਾ ਖੰਡ 10 ਦਿਨ ਉਹਦੇ ਨਾਲ ਸੰਬੰਧਿਤ ਖਬਰਾਂ ਬਹੁਤ ਬਾਹਰ ਆਉਂਦੀਆਂ ਨੇ। ਕਈ ਵਾਰ ਇਹ ਰੂਟੀਨ ਕਾਰਵਾਈ ਹੁੰਦੀਆਂ, ਰੂਟੀਨ 'ਚ ਵੀ ਇੱਕਾ ਦੁੱਕਾ ਜਿਹਾ ਹਰ ਰੋਜ਼ ਹੁੰਦਾ ਰਹਿੰਦਾ, ਪਰ ਉਸ ਸਮੇਂ ਉਹ ਉਵੇਂ ਨੋਟਿਸ ਨਹੀਂ ਲਿਆ ਜਾਂਦਾ, ਉਵੇਂ ਸੁਰਖੀਆਂ 'ਚ ਨਹੀਂ ਆਉਂਦੀ, ਕਿਉਂਕਿ ਮੇਨ ਹੁੰਦਾ ਕਿ ਜਦੋਂ ਹਾਦਸਾ ਹੀ ਨਹੀਂ ਹੋਇਆ ਫਿਰ ਉਹ ਖਬਰ ਨਹੀਂ ਲਈ ਜਾਂਦੀ, ਤੇ ਜੇ ਹਾਦਸਾ ਹੋ ਜਾਵੇ ਫਿਰ ਵੱਡੀ ਹੈ। ਪਰ ਹੁਣ ਜਦੋਂ ਇਹ ਘਟਨਾ ਵਾਪਰ ਕੇ ਹਟੀ ਹੋਵੇ, ਉਹ ਤੋਂ ਬਾਅਦ ਫਿਰ ਹਰ ਖਬਰ ਉਸ ਨਾਲ ਸੰਬੰਧਿਤ ਹਰ ਪਹਿਲੂ ਉੱਪਰ ਵੀ ਹੁੰਦਾ। ਪਰ ਸਵਾਲ ਇਹ ਹੈ ਕਿ ਏਅਰ ਇੰਡੀਆ ਦੇ ਹੀ ਜਹਾਜ਼ਾਂ ਦੀ ਜੇ ਖਬਰ ਆ ਰਹੀ ਹੈ ਜੀ, ਫਿਰ ਇਹ ਫਿਕਰਮੰਦੀ ਵਾਲੀ ਗੱਲ ਵੀ ਹੈ। ਹੁਣ ਕੁਝ ਤਰ੍ਹਾਂ ਇਹਨੂੰ ਕਾਰੋਬਾਰ ਨਾਲ ਜੋੜ ਕੇ ਦੇਖ ਰਹੀਆਂ, ਕੁਝ ਏਅਰਲਾਈਨ ਦੀਆਂ ਖਾਮੀਆਂ ਨਾਲ ਜੋੜ ਕੇ ਦੇਖ ਰਹੀਆਂ, ਕੁਝ ਭਾਰਤੀ ਏਅਰਲਾਈਨ ਦੇ ਵੱਲ ਜੋੜ ਕੇ ਦੇਖ ਰਹੀਆਂ, ਕੁਝ ਕਹਿ ਰਹੇ ਨੇ ਕਿ ਵਪਾਰੀਕਰਨ ਹੋਣ ਤੋਂ ਬਾਅਦ ਧਿਆਨ ਘਟ ਗਿਆ। ਜਿਵੇਂ ਹੈਲੀਕਾਪਟਰ ਕੇਦਾਰਨਾਥ ਵਾਲੇ ਇੰਨੀਆਂ ਘਟਨਾਵਾਂ ਵਾਪਰ ਲਈਆਂ ਉੱਥੇ, ਉਹ ਕਹਿੰਦੇ ਕਿ ਜਦੋਂ ਪੂਰਾ ਹੀ ਕਮਰਸ਼ੀਅਲ ਹੋ ਗਿਆ ਕਿ ਤਾਰੀ ਜਾਓ ਤੇ ਚੜਾਈ ਜਾਓ, ਕਹਿੰਦੇ 30 ਸਕਿੰਟ 'ਚ ਦੁਬਾਰਾ ਉੱਡ ਜਾਂਦਾ, ਬੰਦੇ ਤਾਰਦੇ ਅਗਲੇ ਚੜਾ ਲਓ ਤੇ ਉੱਡ ਜਾਓ। ਸੋ ਇਸੇ ਤਰ੍ਹਾਂ ਦਾ ਹਾਲ ਜਹਾਜ਼ਾਂ ਦਾ। ਉਹ ਕਹਿੰਦੇ ਕਿ ਸਮਾਂ ਹੀ ਨਹੀਂ ਦਿੰਦੇ ਉਹਨਾਂ ਨੂੰ ਤਕਨੀਕੀ ਤੌਰ ਤੇ ਸਹੀ ਚੈੱਕ ਕਰਨ ਦਾ, ਤੇ ਕਈ ਵਾਰ ਪਤਾ ਲੱਗਣ ਦੇ ਬਾਵਜੂਦ ਵੀ ਕੁਝ ਨਹੀਂ ਹੁੰਦਾ। ਜਿਹੜਾ ਅਹਿਮਦਾਬਾਦ ਵਾਲਾ ਜਹਾਜ਼ ਹੈ, ਕਹਿੰਦੇ ਉਹਦੇ ਵਿੱਚ ਕਾਫੀ ਕੁਝ ਪਤਾ ਸੀਗਾ, ਉਹਦੇ ਬਾਵਜੂਦ ਵੀ ਉਹਨੂੰ ਉਡਣ ਦਿੱਤਾ ਗਿਆ। ਸੋ ਇਹ ਸਾਰੇ ਜਿਹੜੇ ਕਾਰਨ ਨੇ, ਇਹਦਾ ਮਤਲਬ ਕੌਣ ਖੇਡ ਰਿਹਾ ਜੀ ਬੰਦਿਆਂ ਦੀ ਜ਼ਿੰਦਗੀਆਂ ਨਾਲ, ਸਵਾਲ ਤਾਂ ਇਹ ਵੀ ਖੜਾ। ਸੋ ਇਹ ਕਾਫੀ ਫਿਕਰਮੰਦੀ ਵਾਲਾ ਪਹਿਲੂ ਹੈ ਜੀ। ਹਾਂਜੀ ਜੀ, ਬਿਲਕੁਲ, ਇਹਦੀ ਚਰਚਾ ਕਾਫੀ ਹੈ, ਕਾਫੀ ਜਲਦੀ। ਇਹ ਘਟਨਾ ਦਾ ਅਸਰ ਮਤਲਬ ਕਿ ਮੈਨੂੰ ਲੱਗਦਾ ਕਿ ਏਅਰਲਾਈਨ ਦੇ ਦਰੁਸਤ ਹੋਣ ਤੇ ਜੇ ਪਵੇ ਤਾਂ ਸ਼ੁਭ ਸੰਕੇਤ ਹੋਊਗਾ ਕਿ ਜੇਕਰ ਏਅਰਲਾਈਨਸ ਇਸ ਦੀਆਂ ਕੋਸ਼ਿਸ਼ਾਂ ਕਰਨ ਕਿ ਆਪਾਂ ਸਰਵਿਸ ਦੇਣੀ ਹੈ, ਉਹਦੇ ਬਦਲੇ ਆਪਾਂ ਇੰਨਾ ਪੈਸਾ ਲੈਂਦੇ ਹਾਂ, ਔਰ ਮਰਜ਼ੀ ਦਾ ਪੈਸਾ ਲੈਂਦੇ ਹਾਂ, ਮਰਜ਼ੀ ਦਾ ਪੈਸਾ, ਸਹੀ ਗੱਲ ਹੈ ਨਾ, ਫਿਰ ਵੀ ਅਸੀਂ ਲੋਕਾਂ ਨੂੰ ਉਹਦੀ ਸੁਰੱਖਿਆ ਦੀ ਗਰੰਟੀ ਨਹੀਂ ਦੇ ਪਾਉਂਦੇ, ਤੇ ਫਿਰ ਕਰੀਏ ਕੀ। ਔਰ ਪਹਿਲੇ ਮੁਕਾਬਲੇ ਲੋਕਾਂ ਦਾ ਜੀ ਖਰਚ ਦੀ ਕਪੈਸਿਟੀ ਵਧੀ ਹੈ ਤੇ ਲੋਕ ਉਡਾਨਾਂ ਵੱਲ ਵੱਧ ਜਾਣ ਲੱਗੇ ਨੇ, ਇਸ ਲਈ ਉਡਾਨਾਂ ਵੀ ਵਧੀਆ ਨੇ ਤੇ ਉਹਦੀ ਫਿਰ ਉਹ ਸਥਿਤੀ ਵੀ ਇਹ ਬਣੀ ਹੈ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।